लो जी, अज बंद जिहड़ा है मेरे कोल वो हैगा 512 512। अव्वल पैर पकड़े इतकाद करके ये हाँ, आला ना। तुसी अपना ईश्वर जी तुसी पढ़ना शुरू करो। जी मैं पढ़नी आ। 512 अव्वल पैर पकड़े इतकाद करके फिर नाल कलेजे दे लग गई। नवा तौर अजूबे दा नजर आया। देखो जल पतंग ते अग गई। कहे लग गई चरंग जग गई। खबर जग गई वज धरक गई। यारो भग्गा दी रेवड़ी हीर जट्टी मुंह लगदियां यार नू भग गई। लगा मस्त हो कमलिया करन गल्ला। दुआ किसी फकीर दी वग गई। अगे धुआं दुखंदड़ा जोगड़े दा। उतू फूक के झगड़े अग गई। उतू फूक के झुगड़े अग गई। यार यार दा बाग विच मेल होया। गल आम मशहूर हो जग गई। वारिस मुड़िया नू रब मेलदा ए। वेखो कमलड़े नू परी लग गई। वाह वाह। अव्वल ਸਾਡ पैर अच्छा ਵਾਰਿਸ ਤਰੁੱਟਿਆਂ ਨੂੰ ਸਾਨੂੰ ਸਾਡਾ ਲਿਖਿਆ ਵਾਰਿਸ ਤਰੁੱਟਿਆਂ ਨੂੰ ਰੱਬ ਮਿਲਦਾ ਹੈ त्रुटियां नहीं है, त्रुटियां नहीं, ਤੇ ਇੱਕ ਹੋਰ त्रुटियां नू रब मेलदा है। देखो कमलड़े नू परी लग गई। अच्छा जी, ਜਿਹੜਾ ਇਹਦੇ ਚ ਜਿਹੜਾ ਸਭ ਤੋਂ ਇਸ ਬੰਦ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਮਿਸਰਾ ਹੈ ਉਹ ਪਹਿਲਾ ਹੈ, अव्वल पैर पकड़े इतकाद करके। यानी हीर ਜਿਹੜੀ ਹੈ ਉਹਨੇ ਰਾਂਝੇ ਦੇ ਪੈਰਾਂ ਨੂੰ ਹੱਥ ਲਾਇਆ ਤੇ ਆਪਣੇ ਬਿਲੀਫ ਨੂੰ ਪੱਕਾ ਕੀਤਾ ਇਤਕਾਦ ਕਰਕੇ। ਫੇਰ ਨਾਲ ਕਲੇਜੇ ਦੇ ਲੱਗ, ਫਿਰ ਉਹ ਉਹਦੇ ਕਲੇਜੇ ਦੇ ਨਾਲ ਲੱਗ ਗਈ। ਮਤਲਬ ਇਸ ਮਿਸਰੇ ਦਾ ਇਹ ਹੈ ਕਿ ਜਿਵੇਂ ਇੱਕ ਰਿਲੀਜੀਅਸ ਜਿਹੜੀ ਰਸਮ ਹੈ ਉਹ ਹੋ ਰਹੀ ਹੈ। ਦੇਖੋ ਨਾ, ਇੰਜ ਤੇ ਨਹੀਂ ਨਾ ਹੁੰਦਾ ਕਿ ਆਸ਼ਿਕ ਮਸ਼ੂਕ ਮਿਲਣ ਤੇ ਮਸ਼ੂਕ ਜਿਹੜਾ ਉਹ ਪਹਿਲੇ ਪੈਰ ਫੜੇ ਫਿਰ ਕਲੇਜੇ ਨਾਲ, ਇੰਜ ਤੇ ਨਹੀਂ ਹੁੰਦਾ ਨਾ। ਇੱਥੇ ਇੱਥੇ ਤੁਸੀਂ ਦੇਖੋ, ਅਵਲ ਪੈਰ ਪਕੜੇ ਇਤਕਾਦ ਕਰਕੇ ਫਿਰ ਨਾਲ ਕਲੇਜੇ ਦੇ ਲੱਗ ਗਈ। ਨਵਾਂ ਤੌਰ ਅਜੂਬੇ ਦਾ ਨਜ਼ਰ ਆਇਆ। ਵੇਖੋ ਜਲ ਪਤੰਗ ਤੇ ਅੱਗ ਗਈ। ਨਵਾਂ ਤੌਰ, ਤੌਰ ਦਾ ਮਤਲਬ ਹੈ ਪੈਟਰਨ, ਤਰੀਕਾ। ਅਜੂਬੇ ਦਾ ਨਜ਼ਰ ਆਇਆ ਯਾਨੀ ਸਟ੍ਰੇਂਜ, a strange pattern was observed। ਵੇਖੋ ਜਲ ਪਤੰਗ ਤੇ ਅੱਗ ਗਈ। ਵਾਹ। ਕਿ ਜਿਹੜੀ ਆਮ ਤੌਰ ਤੇ ਪਤੰਗਾ ਜਿਹੜਾ ਹੈ ਉਹ ਅੱਗ 'ਚ ਉਹ ਜਾਂਦਾ, ਅੱਗ ਤੇ ਸੜਦਾ ਹੈ। ਇੱਥੇ ਅੱਗ ਜਿਹੜੀ ਆ ਉਹ ਪਤੰਗੇ ਤੇ ਸੜ ਗਈ ਹੈ, ਉਲਟ ਹੋ ਗਿਆ। ਕਹੇ ਲੱਗ ਗਈ ਚਿਣਗ ਜਗ ਗਈ। ਚਿਣਗ ਦਾ ਮਤਲਬ ਹੈ ਚਿੰਗਾਰੀ। ਖਬਰ ਜਗ ਗਈ, ਇਹ ਪੂਰੇ ਜਹਾਨ 'ਚ ਖਬਰ ਪਹੁੰਚ ਗਈ। ਵੱਜ ਧਰਗ ਗਈ। ਧਰਗ ਵੱਜਣਾ ਦਾ ਮਤਲਬ ਹੈ ਕਿ ਢੋਲ ਤੇ ਐਲਾਨ ਹੋ ਗਿਆ ਹੈ। ਯਾਰੋ ਠੱਗਾਂ ਦੀ ਰੇਵੜੀ ਹੀਰ ਜੱਟੀ ਮੂੰਹ ਲੱਗਦਿਆਂ ਯਾਰ ਨੂੰ ਠੱਗ ਗਈ। ਠੱਗਾਂ ਦੀ ਰੇਵੜੀ ਦਾ ਮਤਲਬ ਇਹ ਹੈ ਕਿ ਜਿਹੜੇ ਠੱਗ ਹੁੰਦੇ ਸਨ ਨਾ ਉਸ ਪੁਰਾਣੇ ਜ਼ਮਾਨੇ 'ਚ, ਉਹਨਾਂ ਨੇ ਨਸ਼ੇ ਵਾਲੀਆਂ ਰਿਓੜੀਆਂ ਬਣਾਈਆਂ ਹੁੰਦੀਆਂ ਸਨ ਤੇ ਉਹ ਬੰਦਿਆਂ ਨੂੰ ਲੁੱਟਣ ਲਈ ਪਹਿਲੇ ਰਿਓੜੀਆਂ ਖਵਾਉਂਦੇ ਸਨ ਤੇ ਫਿਰ ਉਹ
ਉਹ ਨਸ਼ੇ ਦੇ ਵਿੱਚ ਬੇਹੋਸ਼ ਹੁੰਦੇ ਸਨ ਤੇ ਉਹ ਉਹਨਾਂ ਨੂੰ ਲੁੱਟ ਲੈਂਦੇ ਸਨ। ਇਹ ਆ ਠੱਗਾਂ ਦੀ ਰਿਓੜੀ। ਯਾਰੋ ਅੱਜ ਕੱਲ ਵੀ ਜਿਹੜੇ ਡਰਿੰਕਸ ਨੂੰ ਸਪਾਈਕ ਕਰ ਦਿੰਦੇ ਨੇ ਜਿਹੜੇ, ਔਰ ਸਪਾਈਕ ਕਰਕੇ ਫਿਰ ਨਜਾਇਜ਼ ਫਾਇਦਾ ਕੁੜੀਆਂ ਦਾ ਉਠਾਉਂਦੇ ਨੇ, ਉਹ ਵੀ ਠੱਗਾਂ ਦੀ ਰੋੜੀ ਹੋ ਗਈ ਇੱਕ ਕਿਸਮ ਦੀ। ਆਹੋ ਯਾਰੋ ਠੱਗਾਂ ਦੀ ਰੇਵੜੀ ਹੀਰ ਜੱਟੀ, ਮੂੰਹ ਲੱਗਦਿਆਂ ਯਾਰ ਨੂੰ ਠੱਗ ਗਈ। ਇਹ ਤਾਂ ਸਾਫ਼ ਹੀ ਹੈ। ਲੱਗਾ ਮਸਤ ਹੋ ਕਮਲੀਆਂ ਕਰਨ ਗੱਲਾਂ, ਦੁਆ ਕਿਸੇ ਫਕੀਰ ਦੀ ਵਗ ਗਈ। ਤੇ ਉਹ ਮਸਤ ਹੋ ਕੇ ਤੇ ਕਮਲਿਆਂ ਦੇ ਮਤਲਬ ਜਿਹੜੇ ਬੇਹੋਸ਼ ਜਿਹੇ ਲੋਕ ਹੁੰਦੇ ਨੇ, ਜਿਨ੍ਹਾਂ ਨੂੰ ਕੋਈ ਜ਼ਿਆਦਾ ਬਹੁਤੀ ਹੋਸ਼ ਨਹੀਂ ਹੁੰਦੀ। ਯਾਰ ਉਹ ਦੀ ਵੀ- ਕਮਲੀ ਟਾਈਪ, ਕਮਲੀ ਯਾਰ ਦੀ ਕਮਲੀ, ਕਮਲੀ ਯਾਰ ਦੀ ਕਮਲੀ ਜਿਸ ਤਰ੍ਹਾਂ ਹੋਣਾ। ਤੇ ਉਹ ਕਰਨ ਗੱਲਾਂ, ਦੁਆ ਕਿਸੇ ਫਕੀਰ ਦੀ ਵਗ ਗਈ। ਦੁਆ ਇਹਨ ਮਤਲਬ ਇਹ ਹੈ ਕਿ ਇੰਜ ਲੱਗਦਾ ਹੈ ਕਿ ਜਿਵੇਂ ਕਿਸੇ ਫਕੀਰ ਦੀ ਦੁਆ ਦਾ ਉਹਦੇ ਤੇ ਅਸਰ ਹੋ ਗਿਆ ਹੈ ਤੇ ਉਹ ਮਸਤ ਹੋ ਕੇ ਕਮਲਿਆਂ ਵਾਲੀਆਂ ਗੱਲਾਂ ਕਰ ਰਿਹਾ। ਯਾਨੀ ਇਹ ਹੀਰ ਦੇ ਉਹਦੇ ਮਿਲਾਪ ਨਾਲ ਵਿੱਚ ਇਹ ਵਗ ਗਈ ਤੋਂ ਮੈਨੂੰ ਇੱਕ ਪੰਜਾਬੀ ਪੁਰਾਣਾ ਸ਼ਾਇਰ ਹੈ, ਪੁਰਾਣਾ ਤੇ ਨਹੀਂ ਅਜੇ ਜਿਉਂਦਾ ਹੈ, ਜ਼ਫਰ ਇਕਬਾਲ, ਵੱਡਾ ਸ਼ਾਇਰ ਸੀ। ਉਹਦੀ ਇੱਕ ਗਜ਼ਲ ਯਾਦ ਆਉਂਦੀ ਹੈ, ਉਹਨੇ ਭੁੱਟੋ ਤੇ ਲਿਖੀ ਸੀਗੀ ਤੇ ਉਹ ਕੁਝ ਇੰਝ ਸੀ, ਕਈ ਮੁਨਸਫੀ ਤੇ ਕਈ ਜੱਜੀਓ ਯਾਰ, ਤੈਥੋਂ ਇੱਕ ਵੀ ਛੁੱਟੀ ਨਾ ਬੱਝੀਓ ਯਾਰ, ਪਹਿਲੇ ਖੱਬੀ ਵਿਖਾ ਕੇ ਲੁੱਟਿਆ ਈ, ਹੁਣ ਮਾਰਨਾ ਪਿਆ ਏ ਸੱਜੀ ਓ ਯਾਰ, ਪੁੱਠੀ ਸੋਚ ਨੇ ਖਾਰ ਖਰਾਬ ਕੀਤਾ, ਗਲ ਪੈ ਗਈ ਰਨ ਕੁਚੱਜੀ ਓ ਯਾਰ, ਕਿੰਨੀ ਵਹਿਣੀ ਵਹਿ ਗਿਓ ਅੱਜ ਜ਼ਫਰ, ਕਈ ਧੱਕ ਜਨਾਬ ਦੀ ਬੱਗੀ ਓ ਯਾਰ। ਇਸ ਵਾਸਤੇ ਤੁਹਾਨੂੰ ਇਹ ਸਾਰੀ ਗਜ਼ਲ ਸੁਣਾਈ ਹੈ ਜੀ। ਬਹੁਤ ਵਧੀਆ, ਬਹੁਤ ਵਧੀਆ। ਅੱਗੇ ਧੂਆਂ ਤੋਂ ਖਿੰਜੜਾ ਜੋਗੜੇ ਦਾ, ਉੱਤੋਂ ਵਗ ਗਈ ਦਾ ਮਤਲਬ ਵਾਪਰ ਗਈ, ਕੀ ਗੱਲ ਵਾਪਰ ਗਈ? ਵਾਪਰ ਗਈ। ਅੱਗੇ ਧੂਆਂ ਤੋਂ ਖਿੰਜੜਾ ਜੋਗੜੇ ਦਾ, ਉੱਤੋਂ ਫੂਕ ਕੇ ਝੁਗੜੇ ਅੱਗ ਗਈ। ਪਹਿਲੇ ਤੇ ਜੋਗੀ ਦੇ ਧੂਆਂ ਵਿਚਾਰਾ ਧੁਖ ਰਿਹਾ ਸੀਗਾ, ਯਾਨੀ ਪੂਰੀ ਕੋਈ ਬਲੇਜ਼ ਨਹੀਂ ਸੀ ਹੋ ਰਹੀ, ਤੇ ਹੁਣ ਝੁਗੜਾ ਦਾ ਮਤਲਬ ਹੈ ਝੁੱਗੀ ਤੋਂ ਬਣਿਆ ਝੁਗੜਾ, ਤੇ ਉਹਦਾ ਮਤਲਬ ਆ ਘਰ ਦਾ ਸਟਰਕਚਰ, ਘਰ ਹੀ ਸਾੜ ਗਈ ਹੈ। ਯਾਰ ਦਾ ਬਾਗ ਵਿੱਚ ਮੇਲ ਹੋਇਆ, ਗੱਲ ਆਮ ਮਸ਼ਹੂਰ ਹੋ ਜਗ ਗਈ। ਇਹ ਜਿਹੜਾ ਮਿਲਾਪ ਸੀ ਦੋਵਾਂ ਦਾ, ਇਹ ਯੂਨੀਵਰਸਲੀ ਨੋਨ ਹੋ ਗਿਆ। ਵਾਰਸ ਤਰੁੱਟਿਆਂ ਨੂੰ ਰੱਬ ਮਿਲਦਾ ਹੈ, ਤਰੁੱਟਿਆਂ ਨੂੰ ਜਿਹੜੇ ਇੱਕ ਦੂਜੇ ਤੋਂ ਵੱਖਰੇ ਹੋ ਗਏ ਹੋਣ। ਵਾਰਸ ਤਰੁੱਟਿਆਂ ਨੂੰ ਰੱਬ ਮਿਲਦਾ ਹੈ, ਵੇਖੋ ਕਮਲੜੇ ਨੂੰ ਪਰੀ ਲੱਗ ਗਈ। ਇਹ ਵਾਰਿਸ਼ਾਈ ਜੁਗਤ ਹੈ ਕਿ ਕਮਲੇ ਨੂੰ ਕਿਵੇਂ ਪਰੀ ਮਿਲੀ ਹੈ। That's so beautiful. ਹੈ ਬਹੁਤ ਸੋਹਣਾ। Just the ਕਮਲੇ got the pari. ਤੁਹਾਨੂੰ ਅੰਦਾਜ਼ਾ ਹੋ ਗਿਆ ਕਿ ਵਾਰਿਸ਼ਾ ਕਾਫੀ ਜੁਗਤ ਲਾਉਂਦਾ ਹੈ ਆਪਣੀ ਗੱਲ ਦੇ ਵਿੱਚ। ਜਿਵੇਂ ਇਹ ਹੈ ਕਿ ਜਿਵੇਂ ਗਧੇ ਦੇ ਗਲ ਵਿੱਚ ਲਾਲ ਹੋਵੇ ਹੈ, ਹਾਂਜੀ, ਇਹ ਇਸ ਤਰ੍ਹਾਂ ਹੀ ਆ। ਵੇਖੋ ਕਮਲੜੇ ਨੂੰ ਪਰੀ ਲੱਭ ਪਈ। ਹਾਂਜੀ,
ਮਤਲਬ ਕਿ ਡਾਕਟਰ ਸਾਹਿਬ ਨੌਨ ਡਿਜ਼ਰਵਿੰਗ ਬੰਦੇ ਨੂੰ ਇਹ ਕੋਈ ਨਾਯਾਬ ਚੀਜ਼ ਮਿਲ ਗਈ ਹੈ। ਬਿਲਕੁਲ ਬਿਲਕੁਲ, ਇੱਕ ਐਵੇਂ ਜਿਹੇ ਬੰਦੇ ਨੂੰ ਬੜੀ ਹੀ ਨਾਰਾਮ ਨਾਯਾਬ ਚੀਜ਼। ਸਰ ਜੀ ਇੱਕ ਇੱਕ ਗੱਲ ਇੱਥੇ ਕਰਨੀ ਸੀ ਕਿ ਜਿਹੜਾ ਪਤੰਗਾ ਹੁੰਦਾ ਉਹ ਆਸ਼ਿਕ ਹੁੰਦਾ ਹੈ ਨਾ। ਹਾਂਜੀ ਤੇ ਪਰ ਦੇਖੋ ਇੱਥੇ ਆਪਾਂ ਹਮੇਸ਼ਾ ਕਹਿੰਦੇ ਆ ਕਿ ਜਿਹੜੀ ਸੀਗੀ ਆਪਣੀ ਹੀਰ ਉਹ ਆਸ਼ਿਕ ਸੀਗੀ, ਤੇ ਇੱਥੇ ਤੇ ਦੇਖੋ ਪੁੱਠੀ ਗੱਲ ਹੋਈ ਨਾ। ਉਹ ਤੇ ਮੇਰੀ ਇੰਟਰਪ੍ਰੀਟੇਸ਼ਨ ਹੈ ਨਾ। ਅੱਛਾ ਅੱਛਾ ਜੀ, ਉਹ ਤੇ ਮੇਰੀ ਇੰਟਰਪ੍ਰੀਟੇਸ਼ਨ ਹੈ, ਉਹ ਕਹਾਣੀ ਤੇ ਇੰਜ ਨਹੀਂ ਬਿਆਨ ਹੋ ਰਹੀ। ਠੀਕ ਹੈ ਸਰ। ਕਹਾਣੀ ਤੇ ਇੰਜ ਹੈ ਕਿ ਜਿਹੜਾ ਰਾਂਝਾ ਹੈ ਉਹ ਆਸ਼ਿਕ ਹੈ ਤੇ ਹੀਰ ਜਿਹੜੀ ਹੈ ਉਹ ਮਾਸ਼ੂਕ ਹੈ। ਰਾਂਝਾ ਜਿਹੜਾ ਉਹ ਪਤੰਗਾ ਹੈ ਤੇ ਹੀਰ ਅੱਗ ਹੈ। ਅੱਗ ਹੈ, ਹਾਂ ਉਹ ਫਿਰ ਠੀਕ ਬਣ ਜਾਂਦੀ ਗੱਲ। ਠੀਕ ਹੈ ਸਰ। ਤੇ ਹੁਣ ਅਜੀਬ ਨਵਾਂ ਜਿਹੜੀ ਅਜੀਬ ਗੱਲ ਹੋਈ ਹੈ ਉਹ ਇਹ ਹੈ ਕਿ ਜਿਹੜੀ ਅੱਗ ਹੈ ਉਹ ਆਪ ਪਤੰਗੇ ਤੇ ਸੜੀ। ਬਿਹਤਰੀਨ। ਠੀਕ ਜੀ, ਠੀਕ ਹੈ ਜੀ। ਅਗਲਾ ਪੜੋ ਜੀ, ਕਿੰਨੇ ਪੜਨਾ? ਤੁਸੀਂ ਪੜ੍ਹਦੇ ਹੋ? ਅਮਰ? ਹਾਂਜੀ ਮੈਂ ਪੜ੍ਹ ਦਿੰਦਾ ਜੀ ਕਿ ਹੀਰ ਹੋ ਰੁਖਸਤ ਰਾਂਝੇ ਯਾਰ ਕੋਲੋਂ, ਆਖੇ ਸਹਿਤੀਏ ਮਤਾ ਪਕਾਈਏ ਨਹੀਂ। ਠੂਠਾ ਭੰਨ ਫਕੀਰ ਨੂੰ ਕੱਢਿਆ ਸੀ, ਕਿਵੇਂ ਉਸ ਨੂੰ ਖੈਰ ਵੀ ਪਾਈਏ ਨਹੀਂ। ਵੈਣ ਲੋੜ ਪਿਆ ਬੇੜਾ ਸ਼ੋਧਿਆਂ ਦਾ, ਨਾਲ ਕਰਮ ਦੇ ਬੰਨੜੇ ਲਾਈਏ ਨਹੀਂ। ਮੇਰੇ ਵਾਸਤੇ ਉਸਨੇ ਲਏ ਤਰਲੇ, ਕਿਵੇਂ ਉਸ ਦੀ ਆਸ ਪੁਜਾਈਏ ਨਹੀਂ। ਤੈਨੂੰ ਮਿਲੇ ਮੁਰਾਦ ਮੈਂ ਅਸਾਂ ਮਾਹੀ, ਦੋਵੇਂ ਆਪਣੇ ਯਾਰ ਹੰਡਾਈਏ ਨਹੀਂ। ਰਾਂਝਾ ਕੰਨ ਪੜਾ ਫਕੀਰ ਹੋਇਆ, ਸਿਰ ਉਸ ਦੇ ਵਾਰੀ ਚੜਾਈਏ ਨਹੀਂ। ਬਾਕੀ ਉਮਰ ਰੰਝੇਟੇ ਦੇ ਨਾਲ ਜਾਲਾਂ, ਕਿਵੇਂ ਸਹਿਤੀਏ ਡੌਲ ਬਣਾਈਏ ਨਹੀਂ। ਹੋਇਆ ਮੇਲ ਜਾਂ ਚਿਰੀ ਵਿਛੁੰਨਿਆਂ ਦਾ, ਯਾਰ ਰੱਜ ਕੇ ਗਲੇ ਲਗਾਈਏ ਨਹੀਂ। ਜਿਉ ਆਸ਼ਕਾਂ ਦਾ ਅਰਸ਼ ਰੱਬ ਦਾ ਹੈ, ਕਿਵੇਂ ਉਸ ਨੂੰ ਠੰਡ ਪਵਾਈਏ ਨਹੀਂ। ਕੋਈ ਰੋਜ਼ ਦਾ ਹੁਸਨ ਪਰਾਉਣਾ ਈ, ਮਜ਼ੇ ਖੂਬੀਆਂ ਨਾਲ ਹੰਡਾਈਏ ਨਹੀਂ। ਸ਼ੈਤਾਨ ਦੀਆਂ ਅਸੀਂ ਉਸਤਾਦ ਰੰਨਾ, ਕੋਈ ਆਖਾਂ ਮਕਰ ਫੈਲਾਈਏ ਨਹੀਂ। ਬਾਗ ਜਾਂਦੀਆਂ ਅਸੀਂ ਨਾ ਸੌਂਦੀਆਂ ਹਾਂ, ਕਿਵੇਂ ਯਾਰ ਨੂੰ ਘਰੀ ਲਿਆਈਏ ਨਹੀਂ। ਗੱਲ ਕੱਤ ਪੱਲਾ ਮੂੰਹ ਘਾ ਲੈ ਕੇ, ਪੈਰੀਂ ਲੱਗ ਕੇ ਪੀਰ ਮਨਾਈਏ ਨਹੀਂ। ਵਾਰਸ ਸ਼ਾਹ ਗੁਨਾਹਾਂ ਦੇ ਅਸੀਂ ਲੱਦੇ, ਚਲੋ ਕੁੱਲ ਤਕਸੀਰ ਬਖਸ਼ਾਈਏ ਨਹੀਂ। ਵਾਹ। ਹਾਂਜੀ ਅੱਛਾ ਜੀ, ਵੈਸੇ ਤੇ ਹੀਰ ਹੋਰ ਰੁਖਸਤ ਰਾਂਝੇ ਯਾਰ ਕੋਲੋਂ ਆਖੇ ਉਹਨੂੰ ਸਹਿਤੀ ਨਾਲ ਗੱਲ ਕਰ ਰਹੀ ਹੈ। ਹੁਣ ਇਹ ਦੇਖੋ ਕਿ ਸਹਿਤੀ ਜਿਹੜੀ ਹੈ ਉਹਦੀ ਨਨਾਣ ਹੈ, ਤੇ ਲੇਕਿਨ ਔਰਤ ਹੁੰਦਿਆਂ ਉਹਦੀ ਸੋਲੀਡੈਰਿਟੀ ਜਿਹੜੀ ਹੈ ਉਹ ਹੀਰ ਦੇ ਨਾਲ ਹੈ। ਅੱਛਾ, ਜਿਹੜੀ ਆਪਣਾ ਉਹਦੀ ਹੀਰ ਹੈਗੀ ਹੈ ਨਾ ਦਮੋਦਰ ਦੀ, ਉਹਦੇ ਵਿੱਚ ਵੀ ਸਹਿਤੀ ਜਿਹੜੀ ਹੈ ਉਹ ਨਨਾਣ ਹੈ ਹੀਰ ਦੀ, ਪਰ ਉਹਨੂੰ ਉਹਦੀਆਂ ਹਰਕਤਾਂ ਦੀ ਵਜ੍ਹਾ ਤੋਂ ਵੱਖਰਾ ਘਰ ਲੈ ਕੇ ਰੱਖਿਆ ਗਿਆ। ਤੇ ਉਹ ਵੀ ਇਹੋ ਹੀ ਉਹ ਰਾਂਝੇ ਤੇ ਹੀਰ ਨੂੰ ਮਿਲਾਉਣ ਦਾ ਕੰਮ ਜਿਹੜਾ ਹੈ। साइज छोटा नहीं है कि आपको सही लग रहा है? अभी से मुझे 2 मिनट दे दो ये करने के लिए। ਜ਼ਰਾ ਪਾਸ ਕਰ ਦਿਓ। ਠੀਕ ਹੈ ਜੀ। ਹਾਂਜੀ, ਹੀਰ ਹੋਰ ਰੁਖਸਤ, ਮੈਂ ਤੁਹਾਨੂੰ ਸਹਿਤੀ ਦੇ ਬਾਰੇ ਦੱਸ ਰਿਹਾ ਸਾਂ, ਤੇ ਲੇਕਿਨ ਇਹ ਮਨ ਜਿਹੜਾ ਇਹ ਕਹਿ ਰਿਹਾ, ਹੀਰ ਕਹਿੰਦੀ ਹੈ ਠੂਠਾ ਭੰਨ ਫਕੀਰ ਨੂੰ ਕੱਢਿਆ ਸੀ, ਕਿਵੇਂ ਉਸ ਨੂੰ ਖੈਰ ਵੀ ਪਾਈਏ ਨਹੀਂ। ਕਿ ਤੂੰ
ਫਕੀਰ ਦਾ ਝੂਠਾ ਭੰਨ ਕੇ ਉਹਨੂੰ ਕੱਢਿਆ ਸੀ ਘਰੋਂ, ਸਹਿਜੀ ਨੂੰ ਕਹਿ ਰਹੀ ਹੈ, ਤੇ ਉਹਨੂੰ ਹੁਣ ਖਰਾਤ ਵੀ ਪਾ ਦਈਏ। ਵੈਣ ਲੋੜ ਪਿਆ ਬੇੜਾ ਸ਼ੋਧਿਆਂ ਦਾ। ਸ਼ੋਧਿਆਂ ਦਾ ਮਤਲਬ ਮਾੜੇ ਲੋਕਾਂ ਦਾ ਜਿਹੜੀ ਵੋਟ ਹੈ ਉਹ ਵਹਿਣ ਪਈ ਹੈ, ਉਹ ਰੁੜ ਰਹੀ ਹੈ ਦਰਿਆ ਦੇ ਵਿੱਚ, ਯਾਨੀ ਆਊਟ ਆਫ ਕੰਟਰੋਲ ਹੈ। ਨਾਲ ਕਰਮ ਦੇ ਬੰਨੜੇ ਲਾਈਏ ਨਹੀਂ, ਤੇ ਮਿਹਰਬਾਨੀ ਦੇ ਨਾਲ ਉਹਨੂੰ ਕਿਸੇ ਬੰਨੇ ਤੇ ਲਾ ਦਈਏ। ਬੰਨੇ ਦਾ ਮਤਲਬ ਹੈ ਕਿਸੇ ਇੱਕ ਸਾਈਡ ਤੇ ਲਾ ਦਈਏ। ਸਰ ਜੀ, ਇਹ ਹਾਂਜੀ, ਜਿਹੜੀ ਹੁਣ ਸ਼ੋਧਿਆਂ ਦੀ ਗੱਲ ਹੋ ਰਹੀ ਹੈ, ਵਹਿਣ ਲੋੜ ਪਿਆ ਬੇੜਾ ਸ਼ੋਧਿਆਂ ਦਾ, ਨਾਲ ਕਰਮ ਦੇ ਬੰਨੜੇ ਲਾਈਏ ਨਹੀਂ, ਇਹ ਇੱਕ ਸੋਸ਼ਲ ਉਹ ਵੀ ਹੈਗਾ ਆ ਕਿ ਵੀ ਜਿਹੜੇ ਮਾੜੇ ਲੋਕ ਨੇ ਉਹ ਕਿਤੇ ਕਿਸੇ ਪਾਸੇ ਨਹੀਂ ਪਹੁੰਚ ਰਹੇ, ਨਾਲ ਕਰਮ ਦੇ ਬੰਨੜੇ ਲਾਈਏ ਨਹੀਂ। ਇਹ ਇੱਕ ਪੋਲੀਟੀਕਲ ਜਾਂ ਸੋਸ਼ਲ ਐਸਪੈਕਟ ਦੀ ਵੀ ਗੱਲ ਕਰ ਰਿਹਾ ਇਸ ਵਕਤ, ਕਿ ਜਿਹੜਾ ਹਾਲਾਤ ਸਨ ਹੋ ਰਹੀ ਹੈ, ਉਹ ਤੇ ਜਨਰਲੀ ਗੱਲ ਹੋ ਹੀ ਰਹੀ ਹੈ। ਉਹ ਨਾਲ ਪੈਰਲਲ ਜਿਹੜੀ ਸੋਸਾਇਟੀ ਦੀ ਗੱਲ ਹੈ, ਪੈਰਲਲ ਨਾਲ ਚੱਲ ਰਹੀ ਹੈ। ਲੇਕਿਨ ਇੱਥੇ ਮਤਲਬ ਹੈਗਾ ਕਿ ਮੈਂ ਤੇ ਰਾਂਝਾ ਜਿਹੜੇ ਆ, ਅਸੀਂ ਸ਼ੋਧੇ ਲੋਕ ਹਾਂ, ਤੇ ਸਾਡਾ ਬੇੜਾ ਜਿਹੜਾ ਹੈ ਉਹ ਵਹਿਣ ਪੈ ਗਿਆ ਹੈ, ਤੇ ਉਹਨੂੰ ਕਿਸੇ ਤਰੀਕੇ ਦੇ ਨਾਲ ਅਸੀਂ ਬੰਨੇ ਤੇ ਲਾਈਏ, ਕਿਤੇ ਉਹਨੂੰ ਡੌਕ ਕਰੀਏ। ਇਹ ਤਾਂ ਲਿਟਰਲ ਮੀਨਿੰਗ ਤੇ ਹੋ ਗਿਆ ਨਾ, ਇਹ ਤਾਂ ਲਿਟਰਲ ਮੀਨਿੰਗ ਹੋ ਗਿਆ ਨਾ, ਇਹ ਤੇ ਲਿਟਰਲ ਮੀਨਿੰਗ। ਹਾਂਜੀ, ਹਾਂ। ਮੇਰੇ ਵਾਸਤੇ ਉਸ ਨੇ ਲਏ ਤਰਲੇ, ਕਿਵੇਂ ਉਸ ਦੀ ਆਸ ਪੁਜਾਈਏ ਨਹੀਂ। ਤਰਲੇ ਤੁਹਾਨੂੰ ਪਤਾ ਹੁੰਦਾ ਨਾ ਕੀ ਹੁੰਦਾ ਹੈ? ਮਿੰਨਤਾਂ ਤਰਲੇ। ਹਾਂ। ਕਿਵੇਂ ਉਸ ਦੀ ਆਸ ਦਾ ਮਤਲਬ ਉਮੀਦ ਪੂਰੀ ਕਰੀਏ। ਤੈਨੂੰ ਮਿਲੇ ਮੁਰਾਦ ਤੇ ਅਸਾਂ ਮਾਹੀ, ਦੋਵੇਂ ਆਪਣੇ ਯਾਰ ਹੰਡਾਈਏ ਨਹੀਂ। ਤੈਨੂੰ ਮੁਰਾਦ ਮਿਲ ਜਾਏ ਤੇ ਸਾਨੂੰ ਸਾਡਾ ਮਾਹੀ ਮਿਲ ਜਾਏ, ਤੇ ਆਪਣੇ ਯਾਰ ਹੰਡਾਈਏ। ਰਾਂਝਾ ਕੰਨ ਪੜਾ ਫਕੀਰ ਹੋਇਆ, ਸਿਰ ਉਸ ਦੇ ਵਰੀ ਚੜਾਈਏ ਨਹੀਂ। ਰਾਂਝਾ ਜਿਹੜਾ ਹੈ ਉਹਨੇ ਕੰਨ ਪੜਵਾ ਕੇ ਫਕੀਰ ਹੋ ਗਿਆ ਮੇਰੇ ਵਾਸਤੇ, ਤੇ ਇਹ ਉਹਦੇ ਸਿਰ ਤੇ ਵਰੀ ਚੜਾਈਏ। ਵਰੀ ਵੈਸੇ ਆਮ ਤੌਰ ਦੇ ਉੱਤੇ ਸਾਡੇ ਵਾਲੇ ਪਾਸੇ ਜਿਹੜੀ ਸਮਾਨ ਲਾੜੇ ਵੱਲੋਂ ਹੁੰਦਾ ਹੈ ਨਾ, ਉਹਨੂੰ ਵਰੀ ਕਹਿੰਦੇ ਨੇ। ਵੋਟੀ ਲਈ ਜਿਹੜਾ ਵੀ ਸ਼ਾਦੀ ਦੇ ਵਕਤ ਜਿਹੜਾ ਲੈ ਕੇ ਆਉਂਦੇ ਨੇ, ਨਹੀਂ, ਵੋਟੀ ਵਾਲੇ ਨਹੀਂ, ਜਿਹੜੇ ਵੋਟੀ ਵਾਸਤੇ ਜਿਹੜਾ ਉਹਨੂੰ ਵਰੀ ਕਹਿੰਦੇ ਨੇ। ਤੇ ਇੱਥੇ ਲੱਗਦਾ ਹੈ ਕਿ ਉਹ ਕਹਿ ਰਿਹਾ ਕਿ ਵਰੀ ਅਸੀਂ ਲੈ ਕੇ ਜਾਵਾਂਗੀਆਂ ਉਹਦੇ ਲਈ। ਸਾਡੇ ਡਾਕਟਰ ਥੋੜਾ ਡਿਫਰੈਂਟ ਲਿਖਿਆ ਇੱਥੇ ਹੈਗਾ ਕਿ ਰਾਂਝਾ ਕੰਨ ਪੜਾ ਫਕੀਰ ਹੋਇਆ, ਅਸੀਂ ਉਸ ਦੇ ਵਾਰੀ ਚੜਾਈਏ ਨਹੀਂ, ਉਹਨੇ ਸਾਡੇ ਤੇ ਅਹਿਸਾਨ ਕੀਤਾ। ਉਹ ਨਹੀਂ, that doesn't make sense। ਸਿਰ ਉਸ ਦੇ ਵਰੀ ਚੜਾਈਏ ਨਹੀਂ। ਬਾਕੀ ਉਮਰ ਰੰਜੇਠੇ ਦੇ ਨਾਲ ਜਾਲਾਂ, ਬਾਕੀ ਦੀ ਉਮਰ ਮੈਂ ਰਾਂਝੇ ਦੇ ਨਾਲ ਗੁਜ਼ਾਰਾਂਗੀ। ਕਿਵੇਂ ਸਹਿਤੀਏ ਡੋਲ ਬਣਾਈਏ ਨਹੀਂ। ਡੋਲ ਦਾ ਮਤਲਬ ਹੈ ਸਟਰਕਚਰ ਕਰੀਏ, ਕਿਵੇਂ ਸਟ੍ਰੈਟੇਜੀ ਬਣਾਈਏ ਕਿ ਮੈਂ ਬਾਕੀ ਉਮਰ ਜਿਹੜੀ ਆ ਉਹ ਰਾਂਝੇ ਦੇ ਨਾਲ ਗੁਜ਼ਾਰ ਸਕਾਂ। ਹੋਇਆ ਮੇਲ ਜਾਂ ਚਿਰੀ ਮਛੁੰਨਿਆਂ ਦਾ, ਯਾਰ ਰੱਜ ਕੇ ਗਲੇ ਲਗਾਈਏ ਨਹੀਂ। ਚਿਰੀ ਦਾ ਮਤਲਬ ਹੈ ਬਹੁਤ ਦੇਰ ਤੋਂ ਬਾਅਦ, ਵਿਛੁੰਨਿਆਂ ਦਾ ਮਤਲਬ ਵਿਛੜਿਆ ਹੋਇਆ ਦਾ, ਬਹੁਤ ਦੇਰ ਤੋਂ ਬਾਅਦ ਮੇਲ ਹੋਇਆ, ਤੇ ਯਾਰ ਨੂੰ ਰੱਜ ਕੇ ਗਲ ਨਾਲ ਲਾਈਏ। ਜਿਉ ਆਸ਼ਕਾਂ ਦਾ ਅਰਸ਼ ਰੱਬ ਦਾ ਹੈ, ਕਿਵੇਂ ਉਸ ਨੂੰ ਠੰਡ ਪਵਾਈਏ। ਆਸ਼ਕਾਂ ਦਾ ਦਿਲ ਜਿਹੜਾ ਹੈ ਉਹ ਰੱਬ ਦਾ ਅਰਸ਼, ਰੱਬ ਦਾ
ਰੱਬ ਦੀ ਕੁਰਸੀ ਹੈ, ਰੱਬ ਦਾ ਵੱਡਾ ਮੁਕਾਮ ਹੈ, ਤੇ ਉਸ ਨੂੰ ਕਿਵੇਂ ਠੰਡਾ ਕਰੀਏ ਅਸੀਂ? ਇਹ ਜੋਬਨਾ ਠੱਗ ਬਾਜ਼ਾਰ ਦਾ ਹੈ, ਸਿਰ ਕਿਸੇ ਦੇ ਇਹ ਚੜਾਈਏ ਨਹੀਂ। ਇਹ ਜਿਹੜੀ ਜਵਾਨੀ ਹੈ ਇਹ ਤੇ ਬਾਜ਼ਾਰ ਦਾ ਠੱਗ ਹੈ। ਇਹ ਕੋਈ ਅਸਲੀ ਤੇ ਹੈ ਨਹੀਂ ਹੈ, ਇਹ ਤੇ ਠੱਗਣ ਵਾਲਾ ਹੈ। ਤੇ ਇਹਨੂੰ ਕਿਸੇ ਦੇ ਸਿਰ ਚੜਾ ਦਈਏ, ਮਤਲਬ ਇਹਨੂੰ ਕਿਸੇ ਦੇ ਨਾਵੇਂ ਲਾ ਦਈਏ, ਕਿਉਂਕਿ ਰਹਿਣਾ ਤੇ ਹੈ ਹੀ ਨਹੀਂ ਹੈ, ਤੇ ਕਿਉਂ ਨਾ ਇਹਨੂੰ ਕਿਸੇ ਦੇ ਸਿਰ ਚੜਾ ਦਈਏ। ਕੋਈ ਰੋਜ਼ ਦਾ ਹੁਸਨ ਪ੍ਰਾਹੁਣਾ ਹੀ, ਮਜ਼ੇ ਖੂਬੀਆਂ ਨਾਲ ਹੰਡਾਈਏ ਨਹੀਂ। ਇਹ ਜਿਹੜਾ ਹੁਸਨ ਹੈ ਸਾਡਾ, ਇਹ ਕੁਝ ਰੋਜ਼ ਦਾ ਮਹਿਮਾਨ ਹੈ, ਪ੍ਰਾਹੁਣਾ ਹੈ, ਤੇ ਇਸ ਲਈ ਇਸ ਪੀਰੀਅਡ ਨੂੰ ਖੂਬ ਮਜ਼ੇ ਨਾਲ ਗੁਜ਼ਾਰੀਏ। ਸ਼ੈਤਾਨ ਦੀਆਂ ਅਸੀਂ ਉਸਤਾਦ ਰੰਨਾ, ਕੋਈ ਔਖਾ ਮਕਰ ਫੈਲਾਈਏ ਨਹੀਂ। ਅਸੀਂ ਸ਼ੈਤਾਨ ਡੈਵਲ ਦੀਆਂ ਉਸਤਾਦ ਹੈ, ਉਹਨਾਂ ਦੀ ਸ਼ੈਤਾਨ ਸਾਡਾ ਸ਼ਾਗਿਰਦ ਹੈ, ਤੇ ਅਸੀਂ ਕੋਈ ਐਸਾ ਮਕਰ ਬਣਾਈਏ, ਐਸੇ ਡਿਸੈਪਟਿਵ ਤਰੀਕਾ ਅਖਤਿਆਰ ਲੱਭੀਏ। ਬਾਗ ਜਾਂਦੀਆਂ ਅਸੀਂ ਨਾ ਸੋਂਦੀਆਂ, ਜਿਵੇਂ ਯਾਰ ਨੂੰ ਘਰੀ ਲਿਆਈਏ ਨਹੀਂ। ਅੱਛਾ ਡਾਕਟਰ ਸਾਹਿਬ, ਮੈਂ ਥੋੜਾ ਪੁੱਛਣਾ ਸੀ ਕਿ ਹਿਸਟੋਰੀਕਲੀ ਵੀ ਇਹ ਕੋਈ ਗੱਲ ਹੈ ਕਿ ਸ਼ੈਤਾਨ ਤੇ ਔਰਤਾਂ ਦੀ ਆਪਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਲੈਣ ਦੇਣ? ਉਹ ਤੂੰ ਜਦੋਂ ਔਰਤ ਨੂੰ ਬਿਲਿਟਲ ਕਰਕੇ ਪੈਟਰੀਆਰਕਲ ਸੋਸਾਇਟੀ ਦੇ ਵਿੱਚ ਔਰਤ ਜਿਹੜੀ ਹੈ ਉਹਨੂੰ ਇੱਕ ਈਵਲ ਦੇ ਤੌਰ ਤੇ ਬਣਾ ਦਿੱਤਾ ਗਿਆ, ਤੇ ਫਿਰ ਉਹ ਸ਼ੈਤਾਨ ਦੇ ਨਾਲ ਆਪ ਹੀ ਉਹਦਾ ਜੋੜ ਹੋ ਗਿਆ। ਅੱਛਾ। ਬਾਗ ਜਾਂਦੀਆਂ ਅਸੀਂ ਨਾ ਸੌਂਦੀਆਂ ਹਾਂ। ਅਸੀਂ ਅਗਰ ਬਾਗ 'ਚ ਮਿਲਣ ਨੂੰ ਜਾਈਏ ਤੇ ਉਹ ਚੰਗੀਆਂ ਨਹੀਂ ਲੱਗਦੀਆਂ, ਕਿਵੇਂ ਯਾਰ ਨੂੰ ਘਰੀ ਲਿਆਈਏ ਨਹੀਂ। ਤੇ ਸਵਾਲ ਇਹ ਹੈ ਕਿ ਯਾਰ ਨੂੰ ਘਰ 'ਚ ਕਿਵੇਂ ਲਿਆ ਕੇ ਰੱਖੀਏ। ਗੱਲ ਘੱਤ ਪੱਲਾ ਮੂੰਹ ਘਾ ਲੈ ਕੇ ਪੈਰੀਂ ਲੱਗ ਕੇ ਪੀਰ ਮਨਾਈਏ। ਇਹ ਗੱਲ ਵਿੱਚ ਪੱਲਾ ਪਾਉਣਾ ਤੇ ਮੂੰਹ ਵਿੱਚ ਘਾਲਣਾ ਬੜੀ ਵਾਰੀ ਪਹਿਲੇ ਆ ਚੁੱਕਿਆ ਹੈ ਕਿ ਇਹ ਮਿੰਨਤਜ਼ਾਰੀ ਕਰਨ ਦਾ ਸਭ ਤੋਂ ਆਖਰੀ ਤਰੀਕਾ ਹੈ। ਤੇ ਪੈਰੀਂ ਲੱਗ ਕੇ ਪੀਰ ਮਨਾਈਏ, ਉਹ ਪੀਰ ਹੈ। ਇੱਥੇ ਤੁਸੀਂ ਇਹ ਦੇਖੋ ਕਿ ਇਸ ਤੋਂ ਪਹਿਲੇ ਜੋ ਹੋ ਚੁੱਕਿਆ ਹੈ ਉਸ ਤੋਂ ਬਾਅਦ ਵੀ ਉਹ ਕਹਿ ਰਹੀ ਪੈਰੀਂ ਲੱਗ ਕੇ ਪੀਰ ਮਨਾਈਏ। ਵਾਰਸ਼ਾ ਗੁਨਾਹਾਂ ਦੇ ਅਸੀਂ ਲੱਦੇ, ਚਲੋ ਕੁੱਲ ਤਕਸੀਰ ਅਸੀਂ ਗੁਨਾਹ ਦੇ ਨਾਲ ਭਰੇ ਹੋਏ ਹਾਂ, ਤੇ ਚਲੋ ਚੱਲ ਕੇ ਆਪਣੀ ਪੂਰੀ ਜਿਹੜੇ ਗੁਨਾਹ ਨੇ ਉਹਨਾਂ ਨੂੰ ਬਖਸ਼ਵਾ ਲਈਏ। ਸਰ ਜੀ ਉਹਨੇ ਇਹਨੂੰ ਪੀਰ ਮੰਨ ਲਿਆ ਹੈਗਾ ਕਿ ਵੀ ਉਹਨੂੰ ਸਿਰਫ ਆਪਣੀ ਨੂੰ ਸਹਿਤੀ ਨੂੰ ਹੀ ਉਹ ਦੱਸਣ ਦੀ ਕਿ ਨਹੀਂ ਇਹ ਪੀਰ ਹੈਗਾ, ਕਿ ਉਹਨੇ ਆਪਣੇ ਮਨ 'ਚ ਵੀ ਉਹਨੂੰ ਪੀਰ ਮੰਨ ਲਿਆ? ਨਾ ਜਿਹੜਾ ਪਹਿਲਾ ਬੰਦ ਆਇਆ ਸੀ ਉਹਦੇ ਵਿੱਚ ਆਇਆ ਸੀ ਪਹਿਲੇ ਪੈਰ ਪਕੜੇ, ਹਾਂ, ਤੇ ਉਹਨੂੰ ਪੀਰ ਮੰਨਦੀ ਹੈ ਨਾ ਉਹ। ਅੱਛਾ, ਹੁਣ ਪੀਰ ਮੰਨ ਲਿਆ। ਆਸ਼ਿਕ ਤੋਂ ਹੁਣ ਮੁਰੀਦੀ ਹੋ ਗਈ ਹੈ। ਆਸ਼ਕੀ ਤੋਂ ਆਸ਼ਿਕ ਵੀ ਹੈ ਤੇ ਮੁਰੀਦਣੀ ਵੀ ਹੈ। ਠੀਕ ਹੈ, ਦੋਵੇਂ ਗੱਲਾਂ ਹੋ ਸਕਦੀਆਂ ਨੇ ਨਾ ਇੱਕ ਹੀ ਵੇਲੇ। ਉਹ ਓਕੇ, ਠੀਕ। ਅੱਛਾ ਜੀ, ਇਹ ਹੁਣ ਜਿਹੜੇ ਅਗਲੇ ਬੰਦ ਨੇ ਨਾ, ਇਹ ਹੈਗੇ ਨੇ ਸੈਕਸ ਦੀ ਕੰਜ਼ਿਊਮੇਸ਼ਨ ਦੇ ਬਾਰੇ 'ਚ। ਇਹ ਜਦੋਂ ਅਸੀਂ ਪਹਿਲੀ ਵਾਰੀ ਪੜ੍ਹੀ ਜਿਹੜੀ ਹੈ ਐਡੀਟਡ ਪੜ੍ਹੀ ਸੀਗੀ, ਤੇ ਉਹਦੇ ਵਿੱਚ ਜਿਹੜੀ ਪ੍ਰਿੰਟ ਹੁੰਦਾ ਸੀ ਨਾ,
ਉਹਦੇ ਵਿੱਚ ਮੋਸਟਲੀ ਇਹ ਇਹਨਾਂ ਬੰਦਾਂ ਦੇ ਵਿੱਚ ਨੁਕਤੇ ਲਾ ਦਿੱਤੇ ਜਾਂਦੇ ਸਨ, ਮਤਲਬ ਆਮ ਬੰਦਾ ਪੜ੍ਹ ਨਾ ਸਕੇ, ਤੇ ਨਾਲ ਲਿਖਿਆ ਹੁੰਦਾ। They censored it. They censored हाँ? it. उन्होंने सेंसर किया। ਸੈਂਸਰ ਕੀਤਾ ਸੀ ਨਾ। That's ਜਿਹੜੀ so funny. ਪਹਿਲੇ ਜਿਹੜੀ ਸਭ ਤੋਂ ਪਹਿਲੇ ਜਿਹੜੀ ਪੰਜਾਬੀ ਅਦਬੀ ਅਕੈਡਮੀ ਦੀ ਹੀਰ ਦੀ ਕਿਤਾਬ ਛਪੀ, ਜਿਹੜੀ ਮੇਰੇ ਕੋਲ ਆਇਆ ਸੀ, ਉਹਦੇ ਵਿੱਚ ਉਹ ਸੈਂਸਰਡ ਹੈਗਾ ਸੀਗਾ, ਤੇ ਨਾਲ ਲਿਖਿਆ ਗਿਆ ਕਿ ਜੇ ਤੁਸੀਂ ਚਾਹੋ ਤੇ ਤੁਸੀਂ ਖਤ ਲਿਖ ਕੇ ਇਹ ਲਾਈਨਾਂ ਸਾਡੇ ਕੋਲੋਂ ਮੰਗਵਾ ਸਕਦੇ ਹੋ। Wow. ਮਤਲਬ ਔਨ ਡਿਮਾਂਡ ਹੈ ਸਾਰਾ ਕੁਝ। Yeah. ਹਾਂਜੀ, ਤੇ ਇਹ ਆਪਣਾ ਮੈਚੁਰ ਮਾਈਂਡ ਚਾਹੀਦਾ ਹੈ ਇਹਨਾਂ ਨੂੰ ਪੜ੍ਹਨ ਵਾਸਤੇ, ਔਰ ਜੇ ਵਾਰਿਸ ਸ਼ਾਹ ਨੇ ਲਿਖਿਆ ਹੈ ਤੇ ਸਾਨੂੰ ਉਸ ਲੈਵਲ ਦੀ ਮੈਚੁਰਿਟੀ ਨਾਲ ਇਹਨੂੰ ਪੜ੍ਹਨਾ ਹੈ। ਲੇਕਿਨ ਪੜ੍ਹਨਾ ਜ਼ਰੂਰ ਹੈ, ਕਿਉਂਕਿ ਜੇ ਅਸੀਂ ਇਹਨੂੰ ਪੜ੍ਹ ਹੀ ਨਹੀਂ ਸਕਦੇ ਤੇ ਇਹਦਾ ਮਤਲਬ ਹੈ ਕਿ ਅਸੀਂ ਉਸ ਲੈਵਲ ਤੇ ਵੀ ਨਹੀਂ ਹੈ ਜਿੱਥੇ 250 ਸਾਲ ਪਹਿਲੇ ਵਾਰਿਸ ਸ਼ਾਹ ਸੀ। ਤੇ ਇਸ ਲਈ ਕਿਉਂਕਿ ਮੈਨੂੰ ਇਹ ਐਕਸਪੀਰੀਅੰਸ ਹੋਇਆ ਕਿ ਇਹ ਜਿਹੜੀ ਮਿਕਸਡ ਮਜਲਿਸ ਹੁੰਦੀ ਹੈ ਨਾ, ਔਰਤਾਂ ਮਰਦਾਂ ਦੇ ਵਿੱਚ ਇਕੱਠੇ ਹੁੰਦੇ ਨੇ, ਜਿਹਦੇ ਚ ਉਹਦੇ ਵਿੱਚ ਇਹ ਜਿਹੜੇ ਬੰਦ ਨੇ, ਇਹਨਾਂ ਨੂੰ ਪੜ੍ਹਦਿਆਂ ਲੋਕਾਂ ਨੂੰ ਬੜੀ ਸ਼ਰਮ ਆਉਂਦੀ ਹੈ। ਸਰ ਜੀ, ਇਹ ਤਾਂ ਰੂਹ ਦਾ ਰੱਬ ਦੇ ਨਾਲ ਮਿਲਾਪ ਹੈ ਨਾ, ਜੋ ਵੀ ਹੈ। ਲੇਕਿਨ ਇਹ ਅੱਗੋਂ ਇਹ ਰਾਇਮਾ ਸੈਰਫਾਂ ਬੋਲੀਆਂ ਨੇ। ਰਾਇਮਾ ਸੈਰਫਾਂ ਦਾ ਮਤਲਬ ਹੈਗਾ ਆਮ ਔਰਤਾਂ, ਜਿਵੇਂ ਬੰਦਿਆਂ ਦੇ ਵਿੱਚ ਟਾਮ ਡਿਕ ਐਂਡ ਹੈਰੀ ਹੈ ਨਾ, ਇਵੇਂ ਰਾਇਮਾ ਸੈਰਫਾਂ ਨੇ ਔਰਤਾਂ ਦੀਆਂ। ਤੇ ਇਹ ਹੁਣ ਜਿਹੜੀਆਂ ਆਮ ਔਰਤਾਂ ਨੇ ਉਹਦੇ ਆਲੇ ਦੁਆਲੇ ਹੀਰ ਦੇ, ਇਹ ਉਹ ਕਮੈਂਟ ਕਰ ਰਹੀਆਂ ਨੇ ਜਾਂ ਉਹ ਸਵਾਲ ਕਰ ਰਹੀਆਂ ਨੇ ਹੀਰ ਕੋਲ। ਤੇ ਇਹਦਾ ਤਰੀਕਾ ਅਸੀਂ ਇਹ ਕਰਾਂਗੇ ਕਿ ਅਸੀਂ ਇਹਦੀ ਤਸ਼ਰੀਹ ਨਹੀਂ ਕਰਾਂਗੇ। ਮੈਂ ਆਪਣੇ ਵਾਰਿਸਨਾਮੇ 'ਚ ਵੀ ਇਹਦੀ ਤਸ਼ਰੀਹ ਨਹੀਂ ਕੀਤੀ, ਸਿਰਫ ਲਫ਼ਜ਼ਾਂ ਦੇ ਮਾਇਨੇ, ਜਿਹੜੇ ਮੁਸ਼ਕਿਲ ਲਫ਼ਜ਼ ਆਉਂਦੇ ਨੇ ਉਹਨਾਂ ਦੇ ਮਾਇਨੇ ਲਿਖ ਦਿੱਤੇ ਨੇ। ਤੇ ਅਸੀਂ ਇਸ ਪੜ੍ਹਾਈ ਦੇ ਵਿੱਚ ਜਿਹੜੀ ਅਸੀਂ ਕਰਨ ਜਾ ਰਹੇ ਹਾਂ, ਇਹਦੇ ਸਿਰਫ ਅਸੀਂ ਮੁਸ਼ਕਿਲ ਲਫ਼ਜ਼ਾਂ ਦੇ ਮਾਇਨੇ ਕਰਾਂਗੇ, ਅਸੀਂ ਇਹਦੀ ਕੋਈ ਡਿਪਿਕਸ਼ਨ ਜਾਂ ਤਸ਼ਰੀਹ ਨਹੀਂ ਕਰਾਂਗੇ। ਲਓ ਜੀ, ਹੁਣ ਸ਼ੁਰੂ ਕਰੋ। ਕਿੰਨੇ ਪੜ੍ਹਨਾ? ਮੈਂ ਪੜ੍ਹਨਾ ਜੀ। ਹਾਂਜੀ। ਅੱਗੋਂ ਰਾਇਬਾਂ ਸੈਰਫਾਂ ਬੋਲੀਆਂ ਨੇ, ਕਿਹਾ ਭਾਬੀਏ ਨੀ ਮੱਥਾ ਖੇੜਿਆਈ। ਭਾਬੀ ਆਖ ਕੀ ਲੱਦਿਓ ਟਹਿਕ ਆਈਏ, ਸੋਇਨ ਚਿੜੀ ਵਾਂਗੂ ਰੰਗ ਫੇਰਿਆਈ। ਮੋਈ ਗਈ ਸੈਂ ਜਿਉਂਦੀ ਆ ਵੜੀਏ, ਸੱਚ ਆਖ ਕੀ ਸਹਿਜ ਸਹੇੜਿਆਈ। ਅੱਜ ਰੰਗ ਤੇਰਾ ਭਲਾ ਨਜ਼ਰ ਆਇਆ, ਸਭੋ ਸੁਖ ਤੇ ਦੁੱਖ ਨਬੇੜਿਆਈ। ਨੈਣ ਸ਼ੋਖ ਹੋਏ ਰੰਗ ਚਮਕ ਆਇਆ, ਕੋਈ ਜੋਬਨੇ ਦਾ ਖੂਬ ਗੇੜਿਆਈ। ਆਸ਼ਿਕ ਮਸਤ ਹਾਥੀ ਭਾਵੇਂ ਬਾਗ ਵਾਲਾ, ਤੇਰੀ ਸੰਗੜੀ ਨਾਲ ਖੇੜਿਆਈ। ਕਦਮ ਚੁਸਤ ਤੇ ਸਾਫ਼ ਕਨੌਤੀਆਂ ਨੇ, ਹੱਕ ਚਾਬਕ ਅਸਵਾਰ ਤੇ ਫੇਰਿਆਈ। ਵਾਰਿਸ ਸ਼ਾਹ ਅੱਜ ਹੁਸਨ ਮੈਦਾਨ ਚੜ ਕੇ, ਘੋੜਾ ਸ਼ਾਹ ਅਸਵਾਰ ਨੇ ਫੇਰਿਆਈ। ਅੱਗੋਂ ਸੈਰਫਾਂ ਰਾਇਬਾਂ ਸੈਰਫਾਂ ਬੋਲੀਆਂ ਨੇ, ਕਿਹਾ ਮਿਹਣਾ ਭਾਬੀਏ ਕੇਰੇ ਆਈ। ਤੂੰ ਕਿਹੜੀ ਮਿਹਣੇ ਵਾਲੀ ਗੱਲ ਕਰਕੇ ਆਈ ਹੈ? ਭਾਬੀ ਆ ਕੀ ਲੱਭਿਓ ਠੱਗ ਆਈਏ, ਸੋਹਣੀ ਚਿੜੀ ਵਾਂਗੂ ਰੰਗ ਫੇਰ ਆਈ। ਤੈਨੂੰ ਠੱਗ ਕੇ ਕੀ ਲੱਭਿਆ ਹੈ ਕਿ ਤੇਰਾ ਰੰਗ ਜਿਹੜਾ ਹੈ ਸੋਹਣੀ ਚਿੜੀ ਵਾਂਗੂ ਬਦਲ ਗਿਆ ਹੈ, ਸੋਹਣਾ ਹੋ ਗਿਆ ਹੈ।
मोई गए सां गई सां ਜਿਉਂ ਦੀ ਆ ਬੜੀਏ ਜਦੋਂ ਤੂੰ ਗਈ ਸਾਂ ਬਾਗ ਵਿੱਚ ਤਾਂ ਉਦੋਂ ਤੂੰ ਮੋਈ ਹੋਈ ਲੱਗਦੀ ਸਾਂ ਤੇ ਜਦੋਂ ਆਈ ਹੈ ਤੇ ਤੂੰ ਜਿਉਂਦੀ ਲੱਗਣੀ ਹੈ। ਸੱਚ ਆਖ ਕੀ ਸਹਿਜ ਫੇੜਿਆ ਇਹ ਸਾਨੂੰ ਸੱਚ ਸੱਚ ਦੱਸ ਕਿ ਕਿਹੜਾ ਨਵਾਂ ਰਿਸ਼ਤਾ ਜਾਂ ਸਾਖ ਜਾਂ ਤਲਕ ਕਾਇਮ ਕੀਤਾ ਹੀ। ਅੱਜ ਰੰਗ ਤੇਰਾ ਭਲਾ ਨਜ਼ਰ ਆਇਆ ਸਭੋ ਸੁੱਖ ਤੇ ਦੁੱਖ ਨਿਬੇੜੇ ਆਈ। ਇਹ ਤਾਂ ਸਾਫ਼ ਹੀ ਹੈ। ਨੈਣ ਸ਼ੋਖ ਹੋਏ ਰੰਗ ਚਮਕ ਆਇਆ ਕੋਈ ਜੋਬਨੇ ਦਾ ਖੂਆ ਗੇੜੇ ਆਈ। ਨੈਣ ਸ਼ੋਖ ਹੋਏ ਰੰਗ ਚਮਕ ਆਇਆ ਤੇ ਸਾਫ਼ ਹੀ ਹੈ ਤੇ ਲੱਗਦਾ ਹੈ ਕਿ ਤੇਰੇ ਜਵਾਨੀ ਦਾ ਅੱਜ ਖੂਹ ਗੇੜਿਆ ਗਿਆ ਹੈ। ਖੂਹ ਤੇ ਪਾਣੀ ਖੂਹ ਗੇੜਨਾ ਦਾ ਮਤਲਬ ਜਿਹੜਾ ਫਸਲਾਂ ਲਈ ਪਾਣੀ ਕੱਢਣ ਲਈ ਖੂਹ ਗੇੜਿਆ ਜਾਂਦਾ ਹੈ ਨਾ, ਇਹ ਉਹ ਹੈ। ਜੋਬਨੇ ਦਾ ਖੂਹਾ ਗੇੜਿਆ ਹੀ ਆਸ਼ਿਕ ਮਸਤ ਹਾਥੀ ਭਾਵੇਂ ਬਾਗ ਵਾਲਾ ਤੇਰੀ ਸੰਗਲੀ ਨਾਲ ਖਹੇੜਿਆ। ਲੱਗਦਾ ਹੈ ਕਿ ਜਿਹੜਾ ਬਾਗ ਵਾਲਾ ਮਸਤ ਹਾਥੀ ਸੀ ਨਾ, ਉਹ ਤੇਰੀ ਸੰਗਲੀ ਦਾ ਮਤਲਬ ਹੈ ਉਹ ਆਇਰਨ ਦੀ ਜ਼ੰਜੀਰ, ਉਹਦੇ ਨਾਲ ਖਿਆ ਅੱਜ ਉਹਦੇ ਨਾਲ ਉਹਨੇ ਕਦਮ ਚੁਸਤ ਤੇ ਸਾਫ਼ ਕਨੋਤੀਆਂ ਨੇ ਤੇ ਤੇਰੇ ਅੱਜ ਜਿਹੜੇ ਕਦਮ ਨੇ, ਜਿਹੜੇ ਤੇਰੇ ਤੁਰਨ ਦਾ ਤਰੀਕਾ ਬੜਾ ਚੁਸਤ ਹੈ ਤੇ ਸਾਫ਼ ਕਨੋਤੀਆਂ ਨੇ ਤੇ ਤੇਰੇ ਜਿਹੜੀ ਕਨੋਤੀਆਂ ਜਿਹੜੇ ਕੰਨਾਂ ਦੇ ਖੜਾ ਹੋ ਜਾਣੇ। ਹੱਥ ਚਾਬਕ ਸਵਾਰ ਨੇ ਫੇਰ ਆਈ। ਲੱਗਦਾ ਹੈ ਕਿ ਕਿਸੇ ਬਹੁਤ ਕੰਪੀਟੈਂਟ ਰਾਈਡਰ ਨੇ ਤੇਰੇ ਤੇ ਘੋੜੇ ਵਾਂਗੂ ਹੱਥ ਫੇਰਿਆ ਹੈ, ਜਿਹਦੇ ਨਾਲ ਤੇਰੇ ਕਦਮ ਚੁਸਤ ਹੋ ਗਏ ਨੇ ਤੇ ਕਨੋਤੀਆਂ ਸਾਫ਼ ਹੋ ਗਈਆਂ ਨੇ। ਵਾਰਿਸ ਸ਼ਾਹ ਅੱਜ ਹੁਸਨ ਮੈਦਾਨ ਚੜ ਕੇ ਘੋੜਾ ਸ਼ਾਹ ਸਵਾਰ ਨੇ ਫੇਰਿਆ। ਵਾਰਿਸ ਸ਼ਾਹ ਅੱਜ ਹੁਸਨ ਦੇ ਮੈਦਾਨ ਚੜ ਕੇ ਕਿਸੇ ਸ਼ਾਹ ਸਵਾਰ ਨੇ, ਕਿਸੇ ਸੁਪਰ ਰਾਈਡਰ ਨੇ ਘੋੜਾ ਫੇਰਿਆ। ਚਲੋ ਜੀ ਅਗਲਾ ਪੜੋ, ਅਗਲਾ ਕਿੰਨੇ ਪੜ੍ਹਨੀ। Okay, ਨੈਣਾ ਮਸਤ ਗੱਲਾਂ ਤੇਰੀਆਂ ਲਾਲ ਹੋਈਆਂ ਡੱਕਾਂ ਬਨ ਚੋਲੀ ਵਿੱਚ ਥੇਲੀਆਂ ਨੀ। ਕਿਸੇ ਹਿੱਕ ਤੇਰੀ ਨਾਲ ਹਿੱਕ ਜੋੜੀ ਨਾਲ ਵਲੋਂਦਰਾ ਮੇਲੀਆਂ ਨੀ। ਕਿਸੇ ਤੇਰੇ ਅੱਜ ਛੋਪ ਲਏ ਤਲ ਪੈਰ ਕੱਢੇ ਜਿਵੇਂ ਤੇਲੀਆਂ ਨੀ। ਤੇਰਾ ਕਿਸੇ ਨਢੇ ਨਾਲ ਮੈਲ ਹੋਇਆ ਦਾਰਾਂ ਕਜਲੇ ਦੀਆਂ ਸੁਰਮੈਲੀਆਂ ਨੀ। 10 ਵਾਰਿਸ ਕਿਸੇ ਨਚੋਈਏ ਤੂੰ ਕਿਤੇ ਗੋਸ਼ਾ ਹੀ ਹੋੜਿਆਂ ਖੇਲੀਆਂ ਨੀ। Sorry, I ruined that. ਨਹੀਂ ਠੀਕ ਹੈ। ਨੈਣ ਮਸਤ ਗੱਲਾਂ ਤੇਰੀਆਂ ਲਾਲ ਹੋਈਆਂ। ਗੱਲਾਂ ਦਾ ਮਤਲਬ ਹੈ ਤੇਰੀਆਂ ਆਪਣਾ ਚੀਕਸ। ਨੈਣ ਮਸਤ ਨੇ, ਅੱਖਾਂ ਤੇਰੀਆਂ ਦੇ ਵਿੱਚ ਮਸਤੀ ਹੈ, ਗੱਲਾਂ ਤੇਰੀਆਂ ਲਾਲ ਹੋਈਆਂ ਨੇ। ਡੁੱਕਾਂ ਬੰਨ ਚੋਲੀ ਵਿੱਚ ਠੇਲੀਆਂ ਨੇ। ਡੁੱਕਾਂ ਮਤਲਬ ਇਹ ਜਿਹੜੀਆਂ ਨਾ ਹੱਥ ਦੀ ਗੁੱਦੀ ਹੁੰਦੀ ਹੈ ਨਾ, ਇਹ ਇਹਨੂੰ ਡੁੱਕ ਕਹਿੰਦੇ ਨੇ। ਡੁੱਕਾਂ ਬੰਨ ਚੋਲੀ ਵਿੱਚੋਂ ਠੇਲੀਆਂ ਨੇ ਤੇ ਜਿਹੜੀ ਚੋਲੀ ਹੈ ਤੇਰੀ ਉਹਦੇ ਵਿੱਚੋਂ ਉਹ ਠਹਿਰ ਰਹੀਆਂ ਨੇ। ਮਤਲਬ ਉਹ 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 ਸ਼ਾਨਦਾਰ ਤਰੀਕੇ ਨਾਲ ਬਾਹਰ ਆ ਰਹੀਆਂ ਨੇ। ਕਿਸੇ ਹਿੱਕ ਤੇਰੀ ਨਾਲ ਹਿੱਕ ਜੋੜੀ, ਕਿਸੇ ਨੇ ਤੇਰੇ ਸੀਨੇ ਤੇਰੀ ਚੈਸਟ ਦੇ ਨਾਲ ਚੈਸਟ ਲਾਈ ਹੈ। ਪੇਡੂ ਨਾਲ ਬੋਲੁੰਦਰਾ ਮਿਲੀਆਂ ਨੇ। ਪੇਡੂ ਜਿਹੜਾ ਹੈ ਉਹ
ਜਿਸਮ ਦਾ ਉਹ ਹਿੱਸਾ ਹੈ ਜਿਹੜਾ ਧੁਨੀ ਤੋਂ ਥੱਲੇ ਸ਼ਰਮਗਾਹ ਤੀਕਰ ਹੁੰਦਾ ਹੈ। ਉਸ ਹਿੱਸੇ ਨੂੰ ਪੇਡੂ ਕਹਿੰਦੇ ਨੇ। ਪੇਡੂ ਨਾਲ ਬਲੂੰਦਰਾਂ ਮੇਲੀਆਂ ਨੇ। ਬਲੂੰਦਰਾਂ ਨੇ ਦਾ ਮਤਲਬ ਹੈ ਬਿੱਲੀ ਵਾਂਗੂ ਪੰਜੇ ਮਾਰਨਾ। ਕਿਸੇ ਨੇ ਉਸ ਥਾਂ ਤੇ ਬਿੱਲੀ ਵਾਂਗ ਪੰਜੇ ਮਾਰੇ ਨੇ। ਕਿਸੇ ਅੰਬ ਤੇਰੇ ਅੱਜ ਚੂਪ ਲਏ, ਤਿਲ ਪੀੜ ਕੱਢੇ ਜਿਵੇਂ ਤੇਲੀਆਂ ਨੇ। ਕਿਸੇ ਨੇ ਅੱਜ ਤੇਰੇ ਅੰਬ ਚੂਪ ਲਏ ਨੇ, ਜਿਵੇਂ ਤੇਲੀਆਂ ਨੇ। ਯਾਨੀ ਆਇਲ ਮੈਨ ਜਿਹੜੇ ਨੇ ਉਹਨਾਂ ਨੇ ਤਿਲ 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 ਤੇ ਉਹ ਕੀ ਹੁੰਦਾ ਜੀ? ਤਿਲ ਸੈਸਮੀ ਹਾਂ, ਸੈਸਮੀ ਜਾਂ ਤੇਲ ਜਿਵੇਂ ਕੱਢ ਲਿਆ ਉਹਨਾਂ ਨੇ। ਤੇਰਾ ਕਿਸੇ ਨੱਢੇ ਨਾਲ ਮੇਲ ਹੋਇਆ, ਧਾਰਾਂ ਕਜਲੇ ਦੀਆਂ ਸੁਰਮੇਲੀਆਂ ਨੇ। ਤੇਰਾ ਅੱਜ ਕਿਸੇ ਜਵਾਨ ਦੇ ਨਾਲ ਮੇਲ ਹੋਇਆ ਤੇ ਤੇਰੀਆਂ ਅੱਖਾਂ ਦੀਆਂ ਕਜਲੇ ਦੀਆਂ ਸੁਰਮੇ ਲੱਗੀਆਂ ਲੱਗਦੀਆਂ ਨੇ। 10 ਵਾਰਸਾ ਕਿਸੇ ਨਚੋਹੀਏ ਤੂੰ। 10 ਨਚੋਹੀਏ ਦਾ ਮਤਲਬ ਹੈ ਨਿਚੋੜਨਾ। 10 ਵਾਰਸ ਕਿ ਤੈਨੂੰ ਕਿੰਨੇ ਨਿਚੋੜਿਆ। ਕਿਤੇ ਗੋਸ਼ੇ ਹੀ ਹੋ ਰਹੀਆਂ ਖੇਲੀਆਂ ਨੇ ਤੇ ਤੂੰ ਕਿਸੇ ਨੁੱਕਰ ਦੇ ਵਿੱਚ ਗੋਲੀ ਖੇਲੀ ਹੈ ਕਿਸੇ ਦੇ ਨਾਲ। ਚਲੋ ਜੀ ਅਗਲਾ ਕਿੰਨੇ ਪੜ੍ਹਨਾ ਹੈ? ਜੀ ਮੈਂ ਪੜ੍ਹਨੀ ਆ। ਡਾਕਟਰ ਸਾਹਿਬ ਸਾਡੇ ਕਈ ਲਾਈਨਾਂ ਵੈਸੇ ਐਕਸਟਰਾ ਇੱਥੇ ਐਡ ਕੀਤੀਆਂ ਨੇ, ਪਰ ਮੈਂ ਇੱਕ ਹੋਰ ਵੀ ਇੱਥੇ ਕਹਿਣਾ ਚਾਹੁੰਦਾ ਕਿ ਵਾਰਸ ਦਾ ਕਮਾਲ ਹੈ ਜੋ ਇੱਕ ਤਾਂ ਸਰ ਚਲੋ ਸੁਸਾਇਟੀ ਦੀ ਬੰਦਿਸ਼ ਕਰਕੇ ਅਸੀਂ ਬਹੁਤਾ ਡਿਟੇਲ 'ਚ ਇਹਦੇ ਬਾਰੇ ਨਹੀਂ ਡਿਸਕਸ ਕਰ ਸਕਦੇ, ਪਰ ਵਾਰਸ ਦੀ ਬਾਰੀਕੀ ਜੋ ਚੀਜ਼ ਹੈ ਮੁੰਡਿਆਂ ਯਾਰਾਂ ਦੋਸਤਾਂ ਦੇ ਵਿੱਚ ਬੈਠ ਕੇ ਪੜ੍ਹਨ ਵਾਲੀ ਤਾਂ ਖੈਰ ਇਹ ਬੜੀ ਵਧੀਆ ਬੰਦ ਨੇ। ਨਹੀਂ, ਮੇਰਾ ਖਿਆਲ ਔਰਤਾਂ 'ਚ ਬਹਿ ਕੇ, ਔਰਤਾਂ ਆਪਸ 'ਚ ਬਹਿ ਕੇ ਬੜਾ ਮਜ਼ਾ ਲੈਂਦੀਆਂ। ਹਾਂ, ਉਹ ਤਾਂ ਮਤਲਬ ਸੁਸਾਇਟੀ ਦੇ ਬੰਦਿਸ਼ ਨੂੰ ਅਲੱਗ ਕਰੀਏ ਜੇ ਤਾਂ ਇਹ ਕਾਫੀ ਉਹਨੇ ਡਿਟੇਲ ਡਿਸਕ੍ਰਿਪਸ਼ਨਾਂ ਦਿੱਤੀਆਂ ਨੇ। ਬਿਲਕੁਲ। ਔਰ ਮੇਰਾ ਖਿਆਲ ਹੈ ਕਿ ਵਾਰਿਸ ਸ਼ਾਹ unique or the only poet who has done this। ਕਿ ਚੂੰਕਿ ਉਹ ਮਟੀਰੀਅਲਿਸਟ ਹੈ, ਇਸ ਲਈ ਵੀ ਉਹ ਇਹ ਸਮਝਦਾ ਹੈ ਕਿ ਜਿਹੜਾ ਇਹ ਆਸ਼ਕੀ ਮਾਸ਼ੂਕੀ ਦਾ ਜਿਹੜੀ ਸੈਕਸੁਅਲ ਕੰਜ਼ਿਊਮੇਸ਼ਨ ਹੈ ਉਹਦਾ ਲਾਜ਼ਮੀ ਹਿੱਸਾ ਹੁੰਦੀ ਹੈ। ਤੇ ਇਹ ਜਿਹੜੇ ਖਿਆਲੀ ਇਸ਼ਕ ਦੀਆਂ ਜਿਹੜੀਆਂ ਕਹਾਣੀਆਂ ਨੇ ਨਾ, ਇਹ ਬਸ ਕਹਾਣੀਆਂ ਹੁੰਦੀਆਂ ਨੇ। ਚਲੋ ਜੀ ਪੜੋ ਜੀ। ਪਲੱਸ ਨੈਚੁਰਲ ਫਿਨੋਮੇਨਾ ਦੇਖੋ, ਇਹ ਸੁਸਾਇਟੀ ਦੇ ਵਿੱਚ ਨੈਚੁਰਲ ਮਤਲਬ ਨੇਚਰ ਦੇ ਵਿੱਚ ਫਿਨੋਮੇਨਾ ਹੈਗਾ, ਉਹਦੇ ਬਾਰੇ ਠੀਕ ਦੱਸ ਰਿਹਾ ਹੈ। ਬਿਲਕੁਲ। ਚਲੋ ਜੀ ਪੜੋ ਕਿਸ਼ੋਰ ਜੀ। ਜੀ ਮੈਂ ਪੜ੍ਹਨੀ ਆ ਜੀ। 515 ਨਹੀਂ 16 516। ਸਭੂ ਮਲ ਦਲ ਸੁੱਟੇ ਵਾਂਗ ਫੁੱਲਾਂ, ਝੋਕਾਂ ਤੇਰੀਆਂ ਮਾਨੀਆਂ ਪੇਲੀਆਂ ਨੀ। ਕਿਸੇ ਜ਼ੋਮ ਭਰੇ ਫੜ ਨਪੀਏ ਤੂੰ, ਧੜ ਕੇ ਕਾਲਜਾ ਪੌਂਦੀਆਂ ਤੇਲੀਆਂ ਨੀ। ਬਰੀਆਂ ਬੋਟੀਆਂ ਦਾ ਖੁੱਲਾ ਅੱਜ ਬਾਰਾ, ਕੌਂਤੀਆਂ ਰਾਣੀਓ ਨਾ ਢਾ ਮੇਲੀਆਂ ਨੀ। ਕਿਸੇ ਲਈ ਹੋਸ਼ਨਾਕ ਨੇ ਜਿੱਤ ਬਾਜ਼ੀ, ਪਾਸਾ ਲਾਈ ਕੇ ਬਾਜ਼ੀਆਂ ਖੇਲੀਆਂ ਨੀ। ਸੂਬੇਦਾਰ ਨੇ ਕਲੇ ਨੂੰ ਢੋ ਤੋਪਾਂ, ਕਰਕੇ ਜ਼ੇਰ ਰਿਆਇਤਾਂ ਮੇਲੀਆਂ ਨੀ। ਤੇਰੀਆਂ ਗੱਲਾਂ ਤੇ ਦੰਦਾਂ ਦੇ ਦਾਗ ਦਿਸਣ, ਅੱਜ ਸੋਧੀਆਂ ਠਾਕਰਾਂ ਚੇਲੀਆਂ ਨੀ। ਅੱਜ ਨਹੀਂ ਅਯਾਲੀਆਂ ਖਬਰ ਲੁੱਦੀ, ਬਗਿਆੜਾ ਨੇ ਰੋਲੀਆਂ ਛੇਲੀਆਂ ਨੀ। ਅੱਜ ਖੇਦੀਆਂ ਨਹੀਂ ਨਾਲ ਮਸਤੀਆਂ ਦੇ, ਹਾਥੀ ਦਾਨਾ ਨੇ ਹਥਨੀਆਂ ਪੇਲੀਆਂ ਨੀ। ਛੁੱਟਾ ਝਾਂਝੜਾ ਬਾਗ ਦੇ ਸਫੇ ਵਿੱਚੋਂ, ਗਾ ਕੱਢੀਆਂ ਸਭ ਹਵੇਲੀਆਂ ਨੀ। ਸਭੋ ਮਲ ਵੱਲ ਸੁੱਟੀਏ ਵਾਂਗ ਫੁੱਲਾਂ, ਮਤਲਬ ਤੈਨੂੰ ਕਿਸੇ ਨੇ
ਫੁੱਲਾਂ ਜਿਵੇਂ ਫੁੱਲਾਂ ਨੂੰ ਹੱਥਾਂ ਵਿੱਚ ਲੈ ਕੇ ਮਲ ਦਿੱਤਾ ਜਾਂਦਾ ਹੈ ਨਾ, ਮਤਲਬ ਉਹਨਾਂ ਨੂੰ ਫੇਰ ਦਿੱਤਾ ਜਾਂਦਾ ਹੈ, ਇਵੇਂ ਕਿਸੇ ਨੇ ਕੀਤਾ ਹੈ। ਝੋਕਾਂ ਤੇਰੀਆਂ ਮਾਣੀਆਂ ਬੇਲੀਆਂ ਨੇ, ਤੇ ਤੇਰੀਆਂ ਜਿਹੜੀਆਂ ਤੇਰੀ ਜਿਹੜੀ ਝੋਕ ਹੈ, ਯਾਨੀ ਝੋਕ ਦਾ ਮਤਲਬ ਵੈਸੇ ਤੇ ਹੁੰਦਾ ਤੇਰੀ ਬਸਤੀ, ਉਹ ਬੇਲੀਆਂ ਨੇ ਅੱਜ, ਯਾਰਾਂ ਨੇ ਅੱਜ ਉਹਨਾਂ ਦੇ ਮਜ਼ੇ ਲਏ ਨੇ। ਕਿਸੇ ਜ਼ੋਮ ਭਰੇ ਫੜ ਨਿੱਪੀਏ ਤੂੰ, ਕਿਸੇ ਜ਼ੋਮ ਭਰੇ ਮਤਲਬ ਕਿਸੇ ਬੜੇ ਮਾਣ ਵਾਲੇ ਨੇ ਫੜ ਕੇ ਤੈਨੂੰ ਨੱਪਿਆ। ਧੜਕੇ ਕਾਲਜਾ ਪਾਉਂਦੀਆਂ ਤੇਲੀਆਂ ਨੇ, ਤੇ ਆਪਣਾ ਧੜਕੇ ਕਾਲਜਾ, ਜਿਹਦੇ ਨਾਲ ਕਾਲਜਾ ਜਿਹੜਾ ਹਾਰਟ ਹੈ ਉਹ ਧੜਕਦਾ ਹੈ, ਤੇ ਮੱਥੇ ਤੇ ਤਰੇਲੀਆਂ ਆ ਜਾਂਦੀਆਂ ਨੇ। ਬਰੀਆਂ ਬੂਟੀਆਂ ਦਾ ਖੁੱਲਾ ਅੱਜ ਬਾਰਾ, ਬਰੀਆਂ ਬੂਟੀਆਂ ਦਾ ਮਤਲਬ ਹੈ ਗਮ ਦਾ ਮਾਰੇ ਹੋਇਆਂ ਦਾ ਅੱਜ ਬਾਰਾ ਖੁੱਲ ਗਿਆ। ਬਾਰਾ ਖੁੱਲਣ ਦਾ ਮਤਲਬ ਉਹਨਾਂ ਦਾ ਅੱਜ ਮਕਸਦ ਪੂਰਾ ਹੋ ਗਿਆ, ਉਹਨਾਂ ਦਾ ਰਾਹ ਖੁੱਲ ਗਿਆ। ਕੌਂਤਾਂ ਰਾਮੀਆਂ ਢਾ ਮਹੇਲੀਆਂ ਨੇ, ਤੇ ਕੌਂਤਾਂ ਰਾਮੀਆਂ ਢਾ ਮਹੇਲੀਆਂ ਨੇ। ਇਹ ਸਾਫ਼ ਨਹੀਂ ਮੇਰੇ ਤੇ, ਇਹਨੂੰ ਮੈਂ ਅੰਡਰਲਾਈਨ ਕਰ ਰਿਹਾ। ਕਿਸੇ ਲਈ ਹੁਸ਼ਨਾਕ ਨੇ ਜਿੱਤ ਬਾਜ਼ੀ, ਪਾਸਾ ਲਾਏ ਕੇ ਬਾਜ਼ੀਆਂ ਖੇਲੀਆਂ ਨੇ। ਕਿਸੇ ਬੜੇ ਹੀ ਹੁਸ਼ਿਆਰ ਨੇ ਆਪਣਾ ਜੂਆ ਲਾ ਕੇ, ਪਾਸਾ ਲਾਏ ਕੇ, ਯਾਨੀ ਜੂਆ ਖੇਡ ਕੇ ਬਾਜ਼ੀ ਜਿੱਤੀ ਹੈ। ਸੂਬੇਦਾਰ ਨੇ ਕਿਲੇ ਨੂੰ ਢੋ ਤੋਪਾਂ ਕਰਕੇ ਜ਼ੇਰ ਰਈਅਤਾਂ ਮੇਲੀਆਂ ਨੇ। ਇਹ ਇੰਜ ਹੋਇਆ ਕਿ ਜਿਵੇਂ ਕਿਸੇ ਸੂਬੇਦਾਰ ਨੇ ਕਿਲੇ ਨੂੰ ਤੋਪਾਂ ਨਾਲ ਘੇਰ ਕੇ ਤੇ ਆਪਣੀ ਰਈਅਤ ਵਿੱਚ ਕਰ ਲਿਆ। ਤੇਰੀਆਂ ਗੱਲਾਂ ਤੇ ਦੰਦਾਂ ਦੇ ਦਾਗ ਦਿਸਣ, ਅੱਜ ਸੋਧੀਆਂ ਠਾਕਰਾਂ ਚੇਲਿਆਂ ਨੇ। ਤੇਰੀਆਂ ਗੱਲਾਂ ਤੇ ਦੰਦਾਂ ਦੇ ਦਾਗ ਦਿਸਣ ਤੇ ਸਾਫ਼ ਹੀ ਹੈ, ਅੱਜ ਸੋਧੀਆਂ ਠਾਕਰਾਂ ਚੇਲਿਆਂ ਨੇ। ਅੱਜ ਚੇਲਿਆਂ ਨੇ ਜਿਹੜੇ ਠਾਕਰ ਸਨ ਉਹਨਾਂ ਨੂੰ ਸਿੱਧਾ ਕਰ ਦਿੱਤਾ ਹੈ। ਅੱਜ ਨਹੀਂ ਅਯਾਲੀਆਂ ਖਬਰ ਲੱਦੀ, ਅੱਜ ਜਿਹੜੇ ਅਯਾਲੀ ਸਨ, ਸ਼ੈਪਰਡ ਸਨ, ਉਹਨਾਂ ਨੂੰ ਖਬਰ ਵੀ ਨਹੀਂ ਪਈ। ਬਘਿਆੜਾਂ ਨੇ ਰੋਲੀਆਂ ਛੇਲੀਆਂ ਨੇ, ਤੇ ਜਿਹੜੇ ਬਘਿਆੜ ਸਨ, ਬੁੱਲਜ਼ ਸਨ, ਉਹਨਾਂ ਨੇ ਛੇਲੀਆਂ ਜਿਹੜੀਆਂ ਨੇ ਉਹ ਬੱਕਰੀਆਂ ਦੇ ਬੱਚਿਆਂ ਨੂੰ ਰੋਲਿਆ। ਉਹਨਾਂ ਨੂੰ ਮਤਲਬ ਬਗਿਆੜ ਫੌਕਸਸ ਨਹੀਂ ਹੁੰਦੇ? ਬਗਿਆੜ ਕੀ ਹੁੰਦਾ? ਫੌਕਸ ਨਹੀਂ ਹੁੰਦਾ? ਨਹੀਂ, ਬਘਿਆੜ ਬੁੱਲਜ਼ ਹੁੰਦਾ। ਫੌਕਸ ਲੂੰਬੜੀ ਹੁੰਦੀ ਹੈ। ਅੱਜ ਖੇਦੀਆਂ ਨੇ ਨਾਲ ਮਸਤੀਆਂ ਦੇ, ਹਾਥੀ ਵਾਨਾਂ ਨੇ ਹਥਣੀਆਂ ਪੇਲੀਆਂ ਨੇ। ਅੱਜ ਖੇਦੀਆਂ ਨੇ ਨਾਲ ਮਸਤੀਆਂ, ਮਤਲਬ ਅੱਜ ਮਸਤੀਆਂ ਨਾਲ ਹਾਥੀ ਵਾਨਾਂ ਨੇ ਹਥਣੀਆਂ ਨੂੰ ਪੇਲ ਦਿੱਤਾ ਹੈ। ਪੇਲਣੇ ਦਾ ਮਤਲਬ ਜ਼ਬਰਦਸਤੀ ਹਿੱਕੇ ਲੈ ਜਾਣਾ। ਚਿੱਟਾ ਝਾਂਝੜਾ ਬਾਗ ਦੇ ਸਫੇ ਵਿੱਚੋਂ, ਗਾਹ ਕੱਢੀਆਂ ਸਭ ਹਵੇਲੀਆਂ ਨੇ। ਅੱਜ ਐਸਾ ਝਾਂਜਰ ਜਿਹੜਾ ਨਾ ਬਾਗ ਦੇ ਵਿੱਚੋਂ ਛੁੱਟਿਆ ਹੈ ਕਿ ਉਹਨੇ ਸਭ ਹਵੇਲੀਆਂ ਨੂੰ ਬਰਾਬਰ ਕਰ ਦਿੱਤਾ ਹੈ। ਚਲੋ ਜੀ, ਅਗਲਾ ਕੌਣ ਪੜੇਗਾ?
ਅੱਛਾ ਮੈਂ ਪੜ੍ਹ ਹਾਂਜੀ ਦਿੰਦਾ। ਪੜੋ। ਜਿਵੇਂ ਸੋਹਣੇ ਆਦਮੀ ਫਿਰਨ ਬਾਹਰ, ਹਿਚਕਰ ਦੌਲਤਾਂ ਰਹਿਣ ਛੁਪਾਈਆਂ ਨੇ। ਅੱਜ ਭਾਵੇਂ ਤਾਂ ਬਾਗ ਵਿੱਚ ਈਦ ਹੋਈ, ਖਾਧੀਆਂ ਭੁੱਖਿਆਂ ਨੇ ਮਠਿਆਈਆਂ ਨੇ। ਅੱਜ ਕਈਆਂ ਦੇ ਦਿਲਾਂ ਦੀ ਆਸ ਪੁੰਨੀ, ਜਮ ਜਮ ਜਾਣ ਬਾਗੀ ਭਰਜਾਈਆਂ ਨੇ। ਵਸੇ ਬਾਗ ਜੁਗਾਂ ਤਾਈਂ ਸਣੇ ਭਾਬੀ, ਜਿੱਥੇ ਪੀਣ ਫਕੀਰ ਮਲਾਈਆਂ ਨੇ। ਖਾਕ ਤੋਦਿਆਂ ਤੇ ਵੱਡੇ ਤੀਰ ਛੁੱਟੇ, ਤੀਰ ਅੰਦਾਜ਼ਾਂ ਨੇ ਕਾਨੀਆਂ ਲਾਈਆਂ ਨੇ। ਅੱਜ ਜੋ ਕੋਈ ਬਾਗ ਵਿੱਚ ਜਾ ਵੜਿਆ, ਮੂੰਹੋਂ ਮੰਗੀਆਂ ਦੌਲਤਾਂ ਪਾਈਆਂ ਨੇ। ਪਾਣੀ ਬਾਝ ਸੁੱਕੀ ਦਾੜੀ ਖੇੜਿਆਂ ਦੀ, ਅੱਜ ਮੁੰਨ ਕੱਢੀ ਦੋਹਾਂ ਨਾਈਆਂ ਨੇ। ਸਿਆਹ ਭੌਰ ਹੋਈਆਂ ਚਸ਼ਮਾਂ ਪਿਆਰਿਆਂ ਦੀਆਂ, ਭਰ ਪਾਉਂਦੇ ਰਹੇ ਸਲਾਈਆਂ ਨੇ। ਅੱਜ ਆਬਦਾਰੀ ਚੜੀ ਮੋਤੀਆਂ ਨੂੰ, ਜਿਉ ਆਈਆਂ ਭਾਬੀਆਂ ਆਈਆਂ ਨੇ। ਵਾਰਿਸ ਸ਼ਾਹ ਹੁਣ ਪਾਣੀਆਂ ਜ਼ੋਰ ਕੀਤਾ, ਬਹੁਤ ਖੁਸ਼ੀ ਕੀਤੀ ਮੁਰਗਾਈਆਂ ਨੇ। ਜਿਵੇਂ ਸੋਹਣੇ ਆਦਮੀ ਫਿਰਨ ਬਾਹਰ, ਜਿਵੇਂ ਸੋਹਣੇ ਆਦਮੀ ਬਾਹਰ ਫਿਰਦੇ ਨੇ, ਇਵੇਂ ਕਿਚਰਕ ਕਦ ਤਾਈਂ, ਕਿਚਰਕ ਦਾ ਮਤਲਬ ਕਿਦੋਂ ਤਿੱਕਰ, ਦੌਲਤਾਂ ਰਹਿਣ ਛਪਾਈਆਂ ਨੇ। ਕਿਦੋਂ ਤਿੱਕਰ ਇਹ ਜਿਹੜੀ ਹੁਸਨ ਦੀ ਹੈ, ਇਹਨਾਂ ਨੂੰ ਲੁਕਾਇਆ ਜਾ ਸਕਦਾ ਹੈ। ਅੱਜ ਭਾਵੇਂ ਤਾਂ ਬਾਗ ਵਿੱਚ ਈਦ ਹੋਈ, ਖਾਧੀਆਂ ਭੁੱਖਿਆਂ ਨੇ ਮਠਿਆਈਆਂ ਨੇ, ਇਹ ਤਾਂ ਸਾਫ਼ ਹੀ ਹੈ। ਅੱਜ ਕਈਆਂ ਦੇ ਦਿਲਾਂ ਦੀ ਆਸ ਪੁੰਨੀ, ਉਮੀਦ ਪੂਰੀ ਹੋਈ ਹੈ। ਜਮ ਜਾਣ ਬਾਗੀ ਭਰਜਾਈਆਂ ਨੇ, ਭਰਜਾਈਆਂ ਜਮ ਕੇ ਬਾਗ ਵਿੱਚ ਜਾਣ। ਵਸੇ ਬਾਗ ਜੁਗਾਂ ਤਾਈਂ ਸਣੇ ਭਾਬੀ, ਜਿੱਥੇ ਪੀਣ ਫਕੀਰ ਮਲਾਈਆਂ ਨੇ। ਇਹ ਜਿਹੜਾ ਬਾਗ ਹੈ, ਇਹ ਜੁਗਾਂ ਤਾਈਂ ਹਮੇਸ਼ਾ ਲਈ ਵਸਦਾ ਰਵੇ, ਜਿੱਥੇ ਫਕੀਰਾਂ ਨੇ ਮਲਾਈਆਂ ਪੀਤੀਆਂ ਨੇ। ਖਾਕ ਤੋਦਿਆਂ ਤੇ ਵੱਡੇ ਤੀਰ ਛੁੱਟੇ, ਤੀਰ ਅੰਦਾਜ਼ਾਂ ਨੇ ਕਾਨੀਆਂ ਲਾਈਆਂ ਨਹੀਂ। ਖਾਕ ਤੋਦੇ ਮਤਲਬ ਜਿਹੜੇ ਉਹ ਪ੍ਰੈਕਟਿਸ ਲਈ ਮਿੱਟੀ ਦੇ ਜਿਹੜੇ ਬਣਾ ਦਿੱਤੇ ਜਾਂਦੇ ਨੇ ਨਾ ਢੇਰ, ਟਾਰਗੇਟ। ਹਾਂਜੀ, ਉਹਦੇ ਤੇ ਤੀਰ ਛੁੱਟੇ ਨੇ, ਤੀਰ ਅੰਦਾਜ਼ਾਂ ਨੇ ਕਾਨੀਆਂ ਲਾਈਆਂ ਨਹੀਂ। ਤੇ ਜਿਹੜੇ ਐਕਸਪਰਟ ਨੇ ਤੀਰ ਅੰਦਾਜ਼ੀ ਦੇ, ਐਰੋ ਦੇ, ਉਹਨਾਂ ਨੇ ਤੀਰ ਮਾਰੇ ਨੇ। ਅੱਜ ਜੋ ਕੋਈ ਬਾਗ ਵਿੱਚ ਜਾ ਵੜਿਆ, ਮੂੰਹੋਂ ਮੰਗੀਆਂ ਦੌਲਤਾਂ ਪਾਈਆਂ ਨੇ, ਇਹ ਤਾਂ ਸਾਫ਼ ਹੀ ਹੈ। ਪਾਣੀ ਬਾਹ ਸੁੱਕੀ ਦਾੜੀ ਖੇੜਿਆਂ ਦੀ, ਅੱਜ ਮੁੰਨ ਕੱਢੀ ਦੋਹਾਂ ਨਾਈਆਂ ਨੇ। ਯਾਨੀ ਖੇੜਿਆਂ ਦੀ ਦਾੜੀ ਜਿਹੜੀ ਹੈ, ਉਹ ਬਗੈਰ ਆਮ ਤੌਰ ਤੇ ਜਿਹੜੇ ਨਾਈ ਜਿਹੜੇ ਸ਼ੇਵ ਕਰਦੇ ਨੇ ਨਾ ਪਾਡੀ, ਤੇ ਉਹ ਪਹਿਲੇ ਪਾਣੀ ਲਾਉਂਦੇ ਨੇ, ਚੰਗੀ ਤਰ੍ਹਾਂ ਪਾਣੀ ਨਾਲ ਉਹਨੂੰ ਨਰਮ ਕਰਦੇ ਨੇ ਦਾੜੀ ਨੂੰ, ਤੇ ਫਿਰ ਉਸਤਰੇ ਨਾਲ ਉਹਨੂੰ ਸਾਫ਼, ਉਸਤਰੇ ਨਾਲ ਉਹਨੂੰ ਫਿਰ ਉਹ ਸ਼ੇਵ ਕਰਦੇ ਨੇ। ਇੱਥੇ ਇਹ ਕਹਿ ਰਿਹਾ ਹੈ ਕਿ ਅੱਜ ਦੋ ਨਾਈਆਂ ਨੇ ਬਗੈਰ ਪਾਣੀ ਲਾਏ ਹੀ ਸੁੱਕੀ ਖੇੜਿਆਂ ਦੀ ਸੁੱਕੀ ਦਾੜੀ ਮੁੰਨ ਛੱਡੀ ਹੈ। ਅੱਜ ਇਹ ਤੁਹਾਡੇ ਕੋਲ ਨਹੀਂ ਹੈਗਾ ਮਿਸਰਾ, ਤੁਸੀਂ ਪੜ੍ਹਿਆ ਨਹੀਂ। ਅੱਜ ਸੁਰਮਚੂ ਪਾ ਕੇ ਛੈਲਿਆਂ ਨੇ, ਸੁਰਮੇ ਦਾਣੀਆਂ ਖੂਬ ਹਲਾਈਆਂ ਨੇ। ਤੁਹਾਡੇ ਕੋਲ ਨਹੀਂ ਨਾ ਹੈਗਾ ਹੈ? ਹੈ ਨਹੀਂ ਜੀ। ਅੱਛਾ, ਇਹ ਵੀ ਲਾਈਨ ਹੈਗੀ ਆ। ਅੱਜ ਸੁਰਮਚੂ ਪਾ ਕੇ ਛੈਲਿਆਂ ਨੇ। ਸੁਰਮਚੂ ਤੁਹਾਨੂੰ ਪਤਾ ਹੈ, ਸੁਰਮੇਦਾਨੀ ਇੱਕ ਚੀਜ਼ ਹੁੰਦੀ ਹੈ, ਉੱਚ ਸੁਰਮਾ ਪਾਇਆ ਹੁੰਦਾ ਹੈ, ਤੇ ਜਿਹੜੀ ਉਹ ਸਟਿਕ ਹੁੰਦੀ ਹੈ, ਉਹ ਸੁਰਮਚੂ ਹੁੰਦਾ ਹੈ, ਜਿਹਦੇ ਨਾਲ ਉਹ ਸੁਰਮਾ ਅੱਖਾਂ ਦੇ ਵਿੱਚ ਲਾਇਆ ਜਾਂਦਾ ਹੈ।
ਅੱਜ ਸੁਰਮਚੂ ਪਾ ਕੇ ਛੈਲਿਆਂ ਨੇ, ਛੈਲ ਮਤਲਬ ਜਵਾਨਾਂ ਨੇ ਸੁਰਮੇ ਦਾਣੀਆਂ ਵਿੱਚ ਸੁਰਮਚੂ ਪਾ ਕੇ ਚੰਗੀ ਤਰ੍ਹਾਂ ਹਿਲਾਇਆ ਹੈ। ਸਿਆਹ ਘੋਰ ਹੋਈਆਂ ਚਸ਼ਮਾ ਪਿਆਰਿਆਂ ਦੀਆਂ ਭਰ ਭਰ ਪਾਉਂਦੇ ਰਹੇ ਸਲਾਈਆਂ ਨੇ, ਤੇ ਉਹ ਸੁਰਮਚੂ ਦੇ ਨਾਲ ਜਿਹੜਾ ਉਹ ਅੱਖਾਂ ਜਿਹੜੀਆਂ ਨੇ ਉਹ ਸਿਆਹ ਭੋਰ ਹੋ ਗਈਆਂ ਨੇ, ਕਾਲੀਆਂ ਹੋ ਗਈਆਂ ਨੇ, ਕਿਉਂਕਿ ਭਰ ਭਰ ਕੇ ਸਲਾਈਆਂ ਉਹਨਾਂ ਨੇ ਪਾਉਂਦੇ ਰਹੇ ਨੇ ਇੱਕ ਦੂਜੇ ਦੇ ਅੱਖਾਂ 'ਚ। ਅੱਜ ਆਬਦਾਰੀ ਚੜੀ ਮੋਤੀਆਂ ਨੂੰ, ਆਬਦਾਰੀ ਦਾ ਮਤਲਬ ਚਮਕ ਆ ਗਈ ਹੈ ਮੋਤੀਆਂ ਨੂੰ। ਜੂ ਆਈਆਂ ਭਾਬੀਆਂ ਆਈਆਂ ਨੇ, ਵਾਰਿਸ਼ਾਂ ਹੁਣ ਪਾਣੀਆਂ ਜ਼ੋਰ ਕੀਤਾ, ਬਹੁਤ ਖੁਸ਼ੀ ਕੀਤੀ ਮਰਗਾਈਆਂ ਨੇ। ਵਾਰਿਸ਼ਾਂ ਜਦੋਂ ਪਾਣੀ ਜਿਹੜੇ ਨੇ ਉਹ ਚੜ੍ਹਦੇ ਨੇ ਤੇ ਮੁਰਗਾਬੀਆਂ ਜਿਹੜੀਆਂ ਨੇ ਉਹ ਬੜੀਆਂ ਖੁਸ਼ੀ ਕਰਦੀਆਂ। ਕਿੰਨੇ ਬੰਦ ਹੋ ਗਏ ਜੀ? ਸੱਤ ਬੰਦ ਨਹੀਂ 6 ਹੋਏ ਜੀ। ਨਹੀਂ ਅਸਾਂ 512 ਵੀ ਕੀਤਾ ਨਾ, 7 ਹੋਈ ਗਏ। ਬਸ ਅਗਲਾ ਇੱਕ ਪढ़ लो फिर ਅੱਗੇ ਮੈਂ ਇਹ ਆਖਰੀ ਬੰਦੇ ਚ ਪੜੋ। ਤੇਰੇ ਚੰਬੇ ਦੇ ਸਹਿਰੇ ਹੁਸਨ ਵਾਲੇ ਅੱਜ ਕਿਸੇ ਉਸ਼ਨਾਕ ਨੇ ਲੁੱਟ ਲਏ, ਤੇਰੇ ਸੀਨੇ ਨੂੰ ਕਿਸੇ ਟਟੋਲਿਆ ਈ, ਨਾਫੇ ਮੁਸ਼ਕ ਵਾਲੇ ਦੋਵੇਂ ਪੁੱਟ ਲਏ। ਜਿਹੜੇ ਨਿਤ ਨਿਸ਼ਾਨ ਛੁਪਾਉਂਦੀ ਸੈਂ ਕਿਸੇ ਤੀਰ ਅੰਦਾਜ਼ ਨੇ ਚੱਟ ਲਏ, ਕਿਸੇ ਹਿੱਕ ਤੇਰੀ ਨਾਲ ਹਿੱਕ ਜੋੜੀ ਵਿੱਚੇ ਫੁੱਲ ਗੁਲਾਬ ਦੇ ਕੁੱਟ ਲਏ। ਕਿਸੇ ਹੋ ਬੇਦਰਦ ਕਸ਼ੀਸ਼ ਦਿੱਤੀ, ਬੰਦ ਬੰਦ ਕਮਾਨ ਦੇ ਤਰੁੱਟ ਗਏ। ਆਖ ਕਿੰਨਾ ਫਲੇਲੀਆਂ ਪੀੜੀਆਂ ਤੂੰ, ਇਤਰ ਕੱਢ ਕੇ ਫੋਗ ਨੂੰ ਸੁੱਟ ਗਏ। ਤੇਰੇ ਚੰਬੇ ਦੇ ਸਿਹਰੇ ਹੁਸਨ ਵਾਲੇ ਅੱਜ ਕਿਸੇ ਹੁਸ਼ਨਾਕ ਨੇ ਲੁੱਟ ਲਏ। ਤੇਰੇ ਜਿਹੜੇ ਹੁਸਨ ਦੇ ਚੰਬੇ ਸਨ ਉਹ ਅੱਜ ਕਿਸੇ ਹੁਸ਼ਨਾਕ ਨੇ, ਹੋਸ਼ ਵਾਲੇ ਨੇ ਲੁੱਟ ਲਏ ਨੇ। ਤੇਰੇ ਸੀਨੇ ਨੂੰ ਕਿਸੇ ਟਟੋਏ ਆਈ, ਤੇਰੀ ਜਿਹੜੇ ਸੀਨਾ ਹੈ ਉਹਨੂੰ ਕਿਸੇ ਨੇ ਅੱਜ ਹੱਥਾਂ ਦੇ ਨਾਲ ਟਟੋਇਆ। ਨਾਫੇ ਮੁਸ਼ਕ ਵਾਲੇ ਦੋਵੇਂ ਪੁੱਟ ਲਏ, ਤੇ ਜਿਹੜੇ ਖੁਸ਼ਬੂ ਦੇ ਦੋ ਥੈਲੇ ਸਨ ਉਹ ਕਿਸੇ ਨੇ ਅੱਜ ਪੁੱਟ ਲਏ ਨੇ। ਜਿਹੜੇ ਨਿਤ ਨਿਸ਼ਾਨ ਛੁਪਾਉਂਦੀ ਸੈਂ ਕਿਸੇ ਤੀਰ ਅੰਦਾਜ਼ ਨੇ ਚੁੱਟ ਲਏ। ਜਿਹੜੇ ਦੋ ਨਿਸ਼ਾਨ ਮਤਲਬ ਤੂੰ ਲੁਕਾਉਂਦੀ ਰਹਿੰਦੀ ਸਾਂ, ਅੱਜ ਉਹ ਕਿਸੇ ਤੀਰ ਅੰਦਾਜ਼ ਨੇ ਚੁੱਟ ਲਏ ਨੇ। ਉਹਨਾਂ ਨੂੰ ਮਤਲਬ ਹੱਥ ਕਰ ਲਿੱਤਾ ਹੈ। ਕਿਸੇ ਹਿੱਕ ਤੇਰੀ ਨਾਲ ਹਿੱਕ ਜੋੜੀ ਵਿੱਚੇ ਫੁੱਲ ਗੁਲਾਬ ਦੇ ਘੁੱਟ ਲਏ, ਤੇ ਕਿਸੇ ਨੇ ਤੇਰੀ ਸੀਨੇ ਨਾਲ ਸੀਨਾ ਜੋੜ ਕੇ ਜਿਹੜੇ ਫੁੱਲ ਗੁਲਾਬ ਦੇ ਸਨ ਤੇਰੇ ਸੀਨੇ ਦੇ ਉਹ ਘੁੱਟ ਦਿੱਤੇ ਨੇ। ਕਿਸੇ ਹੋ ਬੇਦਰਦ ਕਸ਼ੀਕ ਦਿੱਤੀ, ਕਿਸੇ ਨੇ ਬੇਦਰਦੀ ਦੇ ਨਾਲ ਉਹਨਾਂ ਨੂੰ ਮਰੋੜਿਆ। ਬੰਦ ਬੰਦ ਕਮਾਨ ਦੇ ਤਰੁੱਟ ਗਏ, ਤੇ ਕਮਾਨ ਦੇ ਬੰਦ ਹਰ ਬੰਦ ਟੁੱਟ ਗਿਆ ਹੈ। ਆਖ ਕਿੰਨਾ ਫਲੇਲੀਆਂ ਪੀੜੀਆਂ ਤੂੰ, ਅਤਰ ਕੱਢ ਕੇ ਫੋਗ ਨੂੰ ਸੁੱਟ ਗਏ। ਦੱਸ ਸਾਨੂੰ ਕਿ ਕਿੰਨਾ ਫੁੱਲਾਂ ਵਾਲਿਆਂ ਨੇ ਤੈਨੂੰ ਅੱਜ ਪੀੜਿਆ, ਮਤਲਬ ਉਹਨਾਂ ਨੂੰ ਨਿਚੋੜਿਆ, ਜਿਹੜੇ ਅਤਰ ਫੁੱਲਾਂ ਦਾ ਕੱਢ ਕੇ ਤੇ ਉਹਨਾਂ ਦਾ ਜਿਹੜਾ ਫੋਗ ਹੈ ਉਹਨੂੰ ਸੁੱਟ ਗਏ ਨੇ। ਫੋਗ ਕੀ ਹੋਇਆ ਬੀਬਾ ਜੀ? ਉਹ ਜਿਹੜਾ ਖਾਲੀ ਜਿਹੜਾ ਮਤਲਬ ਫੋਕਟ ਕਹਿੰਦੇ ਆ ਆਪਾਂ, ਜਿੱਦਾਂ ਕਿ ਉਹਨਾਂ ਦਾ ਅਸਰ ਕੱਢ ਲਿਆ, ਜਿੱਦਾਂ ਪੋਸਟ ਦੇ ਡੋਡਿਆਂ ਦਾ ਹੁੰਦਾ ਨਾ, ਤਾਂ ਬਾਅਦ ਦੇ ਵਿੱਚ ਜਿਹੜਾ ਰੈਜ਼ੀਡਿਊ ਬਣ ਜਾਂਦਾ, ਬਚ ਜਾਂਦਾ। ਉਹਨੂੰ ਕੀ ਕਹਿੰਦੇ ਨੇ?
ਉਹਨੂੰ ਕੀ ਕਹਿੰਦੇ ਨੇ ਸਾਡੇ ਤਾਂ ਭੁੱਕੀ ਕਹਿੰਦੇ ਆ, ਜਿਹੜੇ ਆਮ ਲੋਕ ਖਾਂਦੇ ਵੀ ਆ ਭੁੱਕੀ ਉਹ ਚਲੋ ਡੋਡਿਆਂ ਦੀ ਖੈਰ ਉਹ ਭੁੱਕੀ। ਤੁਹਾਨੂੰ ਗੱਲ ਤੇ ਸਮਝ ਚ ਆਏਗੀ। ਚਲੋ ਜੀ, ਅੱਜ ਇੰਨੇ ਬੰਦ ਹੋ ਗਏ ਤੇ ਹੁਣ ਅੱਗੇ ਪੜਾਂਗੇ। ਠੀਕ ਹੈ ਸਰ ਜੀ। ਲਓ ਜੀ, ਇਹਨੂੰ ਤੁਸੀਂ ਆਪਣਾ ਰਿਕਾਰਡਿੰਗ ਬੰਦ ਕਰ ਦਿਓ।